ਕੀ ਆਬਜੈਕਟਿਵ ਜਿਹੜਾ ਤੁਹਾਡਾ ਆਬਜੈਕਟਿਵ ਹੈ ਉਹਦੇ ਮੁਤਾਬਕ ਤੁਹਾਡਾ ਘੋੜਾ ਹੋਣਾ ਚਾਹੀਦਾ। ਇਹ ਜਿਹੜੀ ਬਲੱਡ ਲਾਈਨ ਇਹ ਘੋੜੀ ਆਈ ਖੜੀ ਹੈ ਜੀ, ਜੀ ਇਹ ਮਾਰ ਅਹਿਮਦ ਨਵਾਜ਼ ਤਰਗੜ ਸਾਹਿਬ MP ਖਾਨੇਵਾਲ ਤੋਂ ਬਣਦੇ ਰਹਿਣ, ਮੇਰੇ ਮਾਮੂ ਸਣੀ ਸਕੇ, ਉਹਨਾਂ ਬੜਾ ਅੱਛਾ ਸ਼ੌਕ ਜੀ, ਉਹਨਾਂ ਦਾ ਜ਼ਿਕਰ ਖੈਰ ਅੱਗੇ ਹੁੰਦਾ ਪਿਆ। ਇਹ ਮੁਸ਼ਕਿਲ ਘੋੜੇ ਉਹਨਾਂ ਦੇ ਮਸ਼ਹੂਰ ਹੈ, ਹਾਰਸ ਐਂਡ ਕੈਟਲ ਸ਼ੋ ਡਾਂਸਿੰਗ ਵਿੱਚ ਫਸਟ ਆਉਂਦੇ ਆ ਜੀ, ਇਹ ਉਹਨਾਂ ਦੇ ਘੋੜਿਆਂ ਚੋਂ ਇੱਕ ਘੋੜੀ ਹੈ ਜੀ ਮਾਸ਼ਾਅੱਲਾ, ਬਹੁਤ ਮਜ਼ਬੂਤ। ਇਹ ਘੋੜੀ ਤਕਰੀਬਨ 20 ਸਾਲ ਦੇ ਕਰੀਬ ਹੈ। ਜ਼ਬਰਦਸਤ ਯਾਰ, 16-17 ਸਾਲ ਦੇ ਮੇਰੇ ਕੋਲ ਹੋ ਗਏ ਨੇ ਆਈ ਨੂੰ, 16-17 ਸਾਲ ਤੁਹਾਡੇ ਕੋਲ ਹੋ ਗਏ ਨੇ, ਇਹ 5 ਸੂਏ ਸੂ ਚੁੱਕੀ ਜੀ। ਅੱਛਾ 20 ਸਾਲਾਂ ਚ ਤੁਸੀਂ ਇੱਥੇ 16-17 ਸਾਲਾਂ ਦੇ ਵਿੱਚ 5 ਸੂਏ, ਸਿਰਫ 5 ਸੂਏ ਲੈਣ। ਬਾਕੀ ਰੰਗਾਂ ਚ ਘੋੜੇ ਜਿਹੜੇ ਟਿਪੀਕਲ ਬਾਦਸ਼ਾਹ ਵਗੇ ਰੱਖਦੇ ਰਹਿਣ ਤੇ ਉਹ ਕੱਕੇ ਸਾਵੇ ਤੇ ਕੁਮੈਤ, ਹਾਂਜੀ ਇਹ ਦਲੇਰ ਤੇ ਪੱਕੇ ਰੰਗ ਨੇ ਜੀ ਘੋੜੇ। ਬਾਕੀ ਰੰਗ ਵੀ ਅੱਛੇ ਘੋੜੇ ਬਾਕੀ ਰੰਗਾਂ ਚ ਹੀ ਹਨ ਜੀ, ਲੇਕਿਨ ਨੁਕਰਾ ਰੰਗ ਬਹੁਤ ਖੂਬਸੂਰਤ ਰੰਗ ਹੈ ਜੀ, ਤੇ ਉਹ ਆਈ ਕੈਚਰ ਹੈ। ਉਹਦੇ ਸੌਵਾਂ ਚੋਂ ਇੱਕ ਦਾ ਘੋੜਾ ਅੱਛਾ ਹੁੰਦਾ ਹੈ ਜੀ, ਜਿਹੜਾ ਦਲੇਰ ਹੋਏਗਾ, ਮਜ਼ਬੂਤ ਹੋਏਗਾ। ਉਹਦੇ ਜਿਹੜੇ ਪੁਰਾਣੇ ਤਾਜਦਾਰ ਨੇ ਉਹ ਛਾਪੇਦਾਰ ਨੁਕਰੇ ਨੂੰ ਅੱਛਾ ਗਿਣਦੇ ਨੇ, ਕਿਉਂਕਿ ਉਹ ਥੋੜਾ ਸਟਰਡੀ ਹੁੰਦਾ ਹੈ, ਉਹ ਅਲਬੀਨੋ ਥੋੜਾ ਘੱਟ ਹੁੰਦਾ ਹੈ, ਤੇ ਉਹ ਉਸ ਲਿਹਾਜ਼ ਨਾਲ ਉਹਨੂੰ ਅੱਛਾ ਗਿਣਦੇ, ਉਹਨੂੰ ਬਿਹਤਰ ਕਹਿੰਦੇ। ਇਸ ਘੋੜੀ ਦਾ ਨਾਮ ਹੈ ਜੀ ਮੋਰਨੀ ਪਾਲਕੀ। ਅੱਛਾ ਮੋਰਨੀ ਪਾਲਕੀ, ਹਾਂਜੀ। ਇਹ ਪੁੱਤਰਾ ਘੋੜਾ ਨੂਨਾ ਇੰਪੋਰਟ ਕੀਤਾ ਸੀ ਜੀ, ਉਹਦਾ ਗ੍ਰੈਂਡਸਨ ਸੀ ਬਾਡੀਗਾਰਡ। ਹਾਂਜੀ ਉਹ ਉਸ ਦੀ ਬੱਚੀ ਹੈ ਜੀ, ਮਾਂ ਇਹਦੀ ਦੇਸੀ ਹੈ, ਪਿਓ ਇਹਦਾ ਵਲੈਤੀ ਹੈ, 50-50 ਹੈ। ਗਿਣੇ ਚੁਣੇ ਖਾਨਦਾਨ ਪੰਜਾਬ ਦੇ ਐਸੇ ਨੇ ਜਿਨ੍ਹਾਂ ਨਾ ਸਿਰਫ ਆਪਣਾ ਅਸਲ ਸਾਂਭ ਰੱਖਿਆ, ਬਲਕਿ ਆਪਣੀ ਸਕਾਫਤ ਤੇ ਆਪਣੇ ਵਸੇਬ ਦੇ ਰਾਖੇ ਵੀ ਨੇ। ਇਨ੍ਹਾਂ ਵਿੱਚੋਂ ਹੀ ਇੱਕ ਲਾਲੇ ਕਾ ਫੈਮਿਲੀ ਵੀ ਹੈ, ਜਿਨ੍ਹਾਂ ਹਰ ਲਿਹਾਜ਼ ਨਾਲ ਇਸ ਧਰਤੀ ਦੀ ਲੱਜ ਰੱਖੀ ਹੋਈ ਏ। ਕਾਰੋਬਾਰ ਹੋਵੇ, ਸਿਆਸਤ ਹੋਵੇ, ਜ਼ਮੀਂਦਾਰਾ ਹੋਵੇ ਤੇ ਭਾਵੇਂ ਮਾਲ ਡੰਗਰ ਦੀ ਸਾਂਭ, ਹਰ ਦੌਰ ਵਿੱਚ ਇਸ ਖਾਨਦਾਨ ਦਾ ਕੋਈ ਨਾ ਕੋਈ ਜੀ ਇਨ੍ਹਾਂ ਮੈਦਾਨਾਂ ਵਿੱਚ ਤਾਰਾ ਬਣ ਕੇ ਚਮਕ ਰਿਹਾ ਹੁੰਦਾ ਏ। ਅੱਜ ਅਸੀਂ ਆਪਣੇ ਹਾਂ ਹਰੂਨਾਬਾਦ ਲਾਲੇਕਾ ਫਾਰਮਸ ਤੇ ਮੀਆਂ ਅਹਿਸਾਨ ਲਾਲੇਕਾ ਹੋਰਾਂ ਦੇ ਸੱਦੇ ਤੇ, ਜਿਹੜੇ ਮੀਆਂ ਅਤਾ ਮੁਹੰਮਦ ਲਾਲੇਕਾ ਦੇ ਪੋਤੇ ਤੇ ਮੀਆਂ ਇਮਤਿਆਜ਼ ਲਾਲੇਕਾ ਹੋਰਾਂ ਦੇ ਬੇਟੇ ਨੇ। ਇੱਥੇ ਆਉਣ ਦਾ ਮਕਸਦ ਤੇ ਮੀਆਂ ਸਾਹਿਬ ਹੋਰਾਂ ਦੀਆਂ ਘੋੜੀਆਂ ਤੇ ਉਹਨਾਂ ਦੇ ਮਨ ਦਾ ਠਾਲ, ਉਹਨਾਂ ਦੇ ਦਿਲ ਦੇ ਕਰੀਬ ਘੋੜਾ ਮੰਠਾਰ ਵਿਖਾਉਣਾ ਏ, ਪਰ ਨਾਲ ਉਹਨਾਂ ਦੇ ਬਾਕੀ ਸ਼ੌਕ ਵੀ ਸਾਂਝੇ ਕਰਾਂਗੇ। ਮੀਆਂ ਸਾਹਿਬ ਦੇ ਕੰਮ ਕਾਰੋਬਾਰ ਨਾਲੇ ਸ਼ੌਕ ਦਾ ਬਾਕੀ ਤਾਰਫ ਆਓ ਉਹਨਾਂ ਕੋਲੋਂ ਹੀ ਲੈਂਦੇ ਹਾਂ। ਸਬੀਰ ਖਾਨ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ ਹੋ ਜੀ ਸਰ। ਤੇ ਇਹ ਸਾਡਾ ਜੀ ਤਹਿਸੀਲ ਹਰੂਨਾਬਾਦ ਹੈ ਜੀ, ਡਿਸਟ੍ਰਿਕਟ ਬਹਾਵਲ ਨਗਰ ਹੈ। ਇਹ ਸਾਡਾ ਪਿੰਡ ਹੈ ਜੀ ਤ੍ਰੇਵਿਚਾ ਵੀ ਲਾਲੇਕਾ, ਤੇ ਇਹ ਅਸੀਂ ਬਾਰਡਰ ਦੇ ਬਿਲਕੁਲ ਨਾਲ ਪੈਂਦੇ ਹਾਂ ਜੀ। ਠੀਕ ਹੈ। ਇੱਥੋਂ ਡਾਇਰੈਕਟ ਬਾਰਡਰ ਜਿਹੜਾ ਤਕਰੀਬਨ 16-17 ਕਿਲੋਮੀਟਰ ਹੈ। 16-17 ਕਿਲੋਮੀਟਰ ਅਸੀਂ ਬਾਰਡਰ ਦੇ ਅੰਦਰ ਇਸ ਟਾਈਮ ਇੰਡੋ ਪਾਕ ਬਾਰਡਰ ਦੇ ਅੰਦਰ ਅਸੀਂ ਬੈਠੇ ਹਾਂ ਜੀ। ਕਿਤਨੇ ਅਰਸੇ ਤੋਂ ਇਹ ਆਬਾਦੀਆਂ ਹੈ ਨੇ ਔਰ ਕੀ ਇਹ ਲੋਕਾਂ ਦਾ ਜ਼ਰੀਆ ਮੁਆਸ਼ ਇੱਥੇ ਕੀ ਹੈ? ਇਹ ਜੀ ਸੁਲੇਮਾਨ ਕੀ ਹੈਡਵਰਕਸ ਬਣਨ ਤੋਂ ਪਹਿਲੇ ਇਹ ਰਕਬੇ ਆਕਸ਼ਨ ਤੇ ਖਰੀਦੇ ਸਾਡੇ ਬਜ਼ੁਰਗਾਂ ਨੇ। ਠੀਕ ਹੈ। ਤੇ ਇੱਥੇ ਆਬਾਦਕਾਰੀ ਸਕੀਮ ਚੱਲੀ ਸੀ ਜੀ ਤੇ ਉਹਨਾਂ ਫਿਰ ਇਹ ਹੈਡਵਰਕਸ ਬਣਾ ਨਾਰਾ ਬਣ ਗਈਆਂ, ਰਕਬੇ ਆਬਾਦ ਹੋਣ ਲੱਗ ਪਏ ਜੀ। ਨਵਾਬ ਭਾਲਪੁਰ ਦੀ ਰਿਆਸਤ ਸੀ ਜੀ ਤੇ ਉਹਦੇ ਅੰਡਰ ਫਿਰ ਸਾਡੇ ਬਜ਼ੁਰਗ ਇਸ ਕਾਫੀ ਕਿਰਦਾਰ ਅਦਾ ਕਰਦੇ ਰਹੇ। ਸਹੀ ਹੈ। ਦਾਦਾ ਇੱਥੇ ਵਜ਼ੀਰ ਵੀ ਰਹੇ, ਉਹਨਾਂ ਆਬਾਦਕਾਰੀ ਸਕੀਮ ਨੂੰ ਬੜਾ ਪ੍ਰਮੋਟ ਕੀਤਾ ਤੇ ਪਾਰਟੀਸ਼ਨ ਦੇ ਵਕਤ ਵੀ ਉਹਨਾਂ ਬੜਾ ਸਪੋਰਟ ਕੀਤਾ। ਸਾਡੇ ਹਿੰਦੂ ਇੱਥੇ ਵਸੇਬ ਸੀ, ਸਿੱਖ ਸਨ, ਉਹਨਾਂ ਦੇ ਮੇਰੇ ਦਾਦਾ ਆਪ ਘੋੜੇ ਤੇ ਚੜ੍ਹ ਕੇ ਰਾਈਫਲ ਦੇ ਨਾਲ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਉਹਨੂੰ ਬਾਰਡਰ ਪੜਾਉਂਦੇ ਰਹੇ ਨੇ। ਅੱਛਾ, ਮਤਲਬ ਜੇ ਪਾਰਟੀਸ਼ਨ ਦੇ ਟਾਈਮ ਬਜ਼ੁਰਗ ਜਿਹੜੇ ਹਨ ਉਹ ਖੁਦ ਉਹਨਾਂ ਨੂੰ ਮਤਲਬ ਪ੍ਰੋਟੈਕਸ਼ਨ ਦਿੰਦੇ, ਹਾਂਜੀ, ਹਿਫਾਜ਼ਤ ਦੇ ਤਹਿਤ ਜੀ ਦਿੰਦੇ ਰਹੇ ਜੀ, ਉਹ ਦਿੰਦੇ ਰਹੇ ਨੇ ਜੀ। ਸਿਆਸਤ ਦੇ ਮੁਤਾਲਿਕ ਦੱਸੋ ਵੀ ਇਲਾਕੇ ਦੀ ਪੋਲਿਟਿਕਸ ਜਿਹੜੀ ਹੈ, ਤੁਹਾਡਾ ਘਰ ਵੀ ਮਾਸ਼ਾਅੱਲਾ ਪੋਲਿਟਿਕਸ ਦੇ ਵਿੱਚ ਬੜਾ ਇਨ ਜੀ, ਕੀ ਪੋਲਿਟਿਕਸ ਹੈ, ਲੋਕਾਂ ਦਾ ਰੁਝਾਨ ਕੀ ਹੈ ਇਸ ਇਲਾਕੇ ਦੇ ਵਿੱਚ? ਜੀ ਹਾਂਜੀ, ਸਿਆਸਤ ਜੀ ਪੁਰਾਣੇ ਸਾਡੇ ਬਜ਼ੁਰਗ ਕਰ ਰਹੇ ਨੇ ਜੀ। ਅੱਛਾ ਜੀ। ਦਾਦਾ ਮੀਆਂ ਫਤਿਹ ਲਾਲੇਕਾ ਸਾਹਿਬ ਵੀ ਰਿਆਸਤੀ ਵਜ਼ੀਰ ਰਹੇ ਨੇ ਜੀ ਤੇ ਮੀਆਂ ਅਬਦੁਲਸਾਰ ਲਾਲੇਕਾ ਸਾਹਿਬ ਜੀ ਅਬੂ ਦੇ ਵੱਡੇ ਭਾਈ ਸੈਨੇਟਰ ਆਲਮ ਲਾਲੇਕਾ ਸਾਹਿਬ ਜੀ ਮੇਰੇ ਵਾਲਿਦ ਦੀ MP ਰਹੇ ਜੀ ਹਰੂਨਾਬਾਦ ਤੋਂ ਜੀ ਤੇ ਸਾਡੇ ਕਜ਼ਨ ਨੇ ਸ਼ੌਕਤ ਲਾਲੇਕਾ ਸਾਹਿਬ ਵਜ਼ੀਰ ਜ਼ਕਾਤ ਰਹੇ ਨੇ ਜੀ। ਠੀਕ ਹੈ। ਉਹ ਸ਼ਹੀਦ ਹੋ ਗਏ ਜੀ। ਉਹਨਾਂ ਦੇ ਬੇਟੇ ਮਾਸ਼ਾਅੱਲਾ ਇਨਾਮ ਬਾਰੀ ਸਾਹਿਬ, ਮੇਰੇ ਛੋਟੇ ਭਾਈ ਜੀ ਸ਼ਾਮ ਲਾਲੇਕਾ ਡਿਸਟ੍ਰਿਕਟ ਨਾਇਬ ਨਾਜ਼ਮ ਰਹੇ ਨੇ ਜੀ ਭਾਵਲ ਨਗਰ ਦੇ। ਸਹੀ ਹੈ। ਤੇ ਇਲੈਕਸ਼ਨ ਜੀ ਹਿੱਸਾ ਲੈ ਰਹੇ ਹਾਂ ਜੀ, ਲੋਕਾਂ ਦੀ ਖਿਦਮਤ ਕਰ ਰਹੇ ਹਾਂ ਜੀ। ਠੀਕ ਹੈ। ਤੇ ਕੋਸ਼ਿਸ਼ ਕਰੀਂਦੇ ਜੀ ਕਿ ਲੋਕਾਂ ਦਾ ਸੁਲਹ ਸਫਾਈ ਨਾਲ ਕੰਮ ਹੋਵੇ ਤੇ ਉਹਨਾਂ ਦੀ ਬਿਹਤਰੀ ਤਰਫ, ਇਲਾਕੇ ਦੀ ਬਿਹਤਰੀ ਤਰਫ ਸ਼ਾਇਦ ਕਿਰਦਾਰ ਅਦਾ ਕਰਨੇ ਹੈ। ਬਿਲਕੁਲ ਠੀਕ ਹੈ ਜੀ। ਰੂਰਲ ਏਰੀਆ ਮੋਸਟਲੀ ਜਿਹੜਾ ਹੈ ਹਾਂਜੀ, ਇਹ ਹੁਣ ਤਾਂ ਸਾਡਾ ਕਾਫੀ ਫਰਕ ਪੈ ਗਿਆ, ਵਰਨਾ ਜੀ ਇਹ ਬੈਕਵਰਡ ਏਰੀਆ ਹੈ ਜੀ। ਠੀਕ ਹੈ। ਤੇ ਮਤਲਬ ਬੈਕਵਰਡ ਤੋਂ ਮੁਰਾਦ ਇਹ ਕਿ ਰਿਆਸਤ ਭਾਵਲਪੁਰ ਹੋਣ ਦੀ ਵਜ੍ਹਾ ਨਾਲ ਜੀ ਅਸੀਂ ਇੱਕ ਤਾਂ ਅੰਗਰੇਜ਼ ਰਹੇ, ਅੰਗਰੇਜ਼ ਸੈਂਟਰਲ ਪੰਜਾਬ ਆਜ਼ਾਦ ਤਰੱਕੀ ਕੀਤੀ। ਸਹੀ ਹੈ। ਅੰਗਰੇਜ਼ਾਂ ਦੇ ਗੁਲਾਮ
ਉਦੋਂ ਅਸਾਂ ਨਵਾਬਾਂ ਦੇ ਗੁਲਾਮ। ਠੀਕ ਹੈ ਉਹ ਤਾਂ ਕਰਕੇ ਸੋ ਬੈਕਫੀਲਡ ਬਾਰਡਰ ਏਰੀਆ ਹੈ। ਸਹੀ ਹੈ। ਤੇ ਬਾਰਡਰ ਹੋਣ ਦੇ ਬਾਅਦ ਇੱਥੇ ਰੁਝਾਨ ਘਟ ਰਿਹਾ ਜੀ। ਬਿਲਕੁਲ ਠੀਕ। ਤੇ ਹੁਣ ਕਾਫੀ ਅਸੀਂ ਭਾਵਨਗਰ ਜਿਹੜਾ ਜ਼ਿਲ੍ਹਾ ਸਾਡਾ ਇੱਕ ਗੰਦਮ ਵਿੱਚ ਇਹ ਟੌਪ 2 ਜ਼ਿਲ੍ਹਿਆਂ 'ਚ ਮੇਰੇ ਖਿਆਲ। ਠੀਕ ਹੈ। ਤੇ ਕਪਾਹ ਵੀ ਇੱਥੇ ਬਹੁਤ ਪੈਦਾ ਹੁੰਦੀ, ਲੈਂਡ ਵਾਈਜ਼ ਬਹੁਤ ਵੱਡਾ ਏਰੀਆ ਹੈ ਜਿਹੜਾ ਜ਼ਿਲ੍ਹਾ ਭਾਵਨਗਰ ਹੈ। ਸਹੀ ਹੈ ਜੀ। ਲੋਕ ਇੱਥੋਂ ਦੇ ਬੜੇ ਖੁਸ਼ ਇਖਲਾਕ ਨੇ ਜੀ, ਮਹਿਮਾਨ ਨਵਾਜ਼ ਨੇ। ਬਿਲਕੁਲ ਸਹੀ। ਉਹ ਵੱਡੇ ਸ਼ਹਿਰਾਂ ਦੀ ਤੇਜ਼ੀ ਹਜੇ ਨਹੀਂ ਆਈ। ਉਹ ਅਸੀਂ ਵਿਟਨੈਸ ਕਰ ਰਹੇ ਹਾਂ ਜੀ, ਗੁਜ਼ਸ਼ਤਾ ਦਿਨ ਤੋਂ ਅਸੀਂ ਇੱਥੇ ਹਾਂ। ਕਲਚਰਲ ਕੀ ਡਾਇਮੈਂਸ਼ਨਸ ਨੇ, ਲੋਕਾਂ ਦੇ ਸ਼ੌਕ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਪਾਏ ਜਾਂਦੇ ਨੇ, ਸਾਡੇ ਨਾਜ਼ਰੀਨ ਵਾਸਤੇ ਜਿਹੜਾ ਨਾ ਇਹ ਥੋੜਾ ਜਿਹਾ ਇਸ ਹਵਾਲੇ ਨਾਲ ਸਾਨੂੰ ਦੱਸੋ ਵੀ ਕਿਸ ਕਿਸਮ ਦੇ ਸ਼ੌਕ ਲੋਕ ਕਰਦੇ ਨੇ ਇਸ ਇਲਾਕੇ ਦੇ ਵਿੱਚ। ਜੀ ਇੱਥੇ ਜੀ ਸਾਡਾ ਸਭ ਤੋਂ ਜਿਹੜੀ ਮਸ਼ਹੂਰ ਜਾਨਵਰਾਂ 'ਚ ਹੈਗਾ ਜੀ ਸਾਡਾ ਉਹ ਚੋਲਿਸਤਾਨੀ ਗਾਂ। ਅੱਛਾ ਜੀ। ਉਹ ਬਹੁਤ ਸਟੱਡੀ ਗਾਂ ਹੈ। ਅੱਛਾ ਜੀ। ਉਹਦੀ ਖਾਸੀਅਤ ਹੈ ਕਿ ਉਹ ਘੱਟ ਖੁਰਾਕ 'ਚ ਤੇ ਬਹੁਤ ਜ਼ਿਆਦਾ ਸ਼ਦੀਦ ਗਰਮੀ 'ਚ ਤੇ ਸ਼ਦੀਦ ਸਰਦੀ 'ਚ ਉਹਦਾ ਸਰਵਾਈਵਲ ਹੈ। ਉਹ ਸਰਵਾਈਵ ਕਰਦੀ ਹੈ, ਡਿਜ਼ੀਜ਼ ਨਹੀਂ ਹੈ, ਬਹੁਤ ਸਟੱਡੀ ਹੈ, ਦੁੱਧ ਵੀ ਦਿੰਦੀ ਹੈ ਤੇ ਉਹਦੀ ਫਰਟੀਲਿਟੀ ਬਹੁਤ ਹੈ। ਅੱਛਾ। ਮਤਲਬ 21 ਮਹੀਨੇ ਉਹ ਗਾਂ ਹੋ ਜਾਂਦੀ ਹੈ, ਬੱਚਾ ਕੱਢ ਦਿੰਦੀ। ਜ਼ਬਰਦਸਤ। ਤੇ ਦੁੱਧ ਅਗਰ ਉਹਨੂੰ ਖੁਰਾਕ ਦਿਓ, ਅੱਛੀ ਜਿਹੀ ਨਸਲਾਂ ਵਿੱਚ ਗਾਈਆਂ ਹੈਗੀਆਂ ਨੇ ਜੀ, ਤੁਸੀਂ ਉਹਨਾਂ ਨੂੰ ਖੁਰਾਕ ਦਿਓ। ਮੇਰੇ ਕੋਲ ਗਾਂ ਹੈ, ਉਹ 30 ਕਿਲੋ ਵਾਲੀ ਗਾਂ ਵੀ ਹੈ। 2 ਟਾਈਮਾਂ ਦਾ ਦੁੱਧ 30 ਕਿਲੋ। ਠੀਕ ਹੈ। 20 ਕਿਲੋ 22 ਕਿਲੋ ਕੱਲ ਤੁਸੀਂ ਸਾਨੂੰ ਵਿਖਾਈ ਹੈ ਜੀ। ਬਿਲਕੁਲ ਉਹ ਹੈ। ਔਰ ਐਵਰੇਜ 13 ਕਿਲੋ ਮੇਰੇ ਕੋਲ ਗਾਂ, ਐਵਰੇਜ ਜਿਹੜੀ ਗਾਂ ਹੈ ਜੀ 13 ਕਿਲੋ, ਆਮ 2-2.5 ਕਿਲੋ ਵੰਡੇ ਤੇ। ਜੀ ਜੀ। ਪ੍ਰੋਬਲਮ ਇਹ ਹੈ ਕਿ ਚੋਲਿਸਤਾਨੀ ਗਾਂ ਤੇ ਲੋਕਾਂ ਨੇ ਵਰਕ ਨਹੀਂ ਕੀਤਾ ਜੀ, ਕਿਉਂਕਿ ਚੋਲਿਸਤਾਨ ਇਹ ਮਾਲ ਛਿੜਦਾ ਸੀ। ਸਾਡਾ ਵੀ ਹਜ਼ਾਰਾਂ ਸਦਾਰ ਦਾ ਮਾਲ ਹੁੰਦਾ ਸੀ ਗਾਈਆਂ ਤੇ ਮੱਝਾਂ ਜੀ। ਅੱਛਾ। ਤੇ ਇਹ ਹਜੇ ਵੀ ਚੋਲਿਸਤਾਨ ਲੋਕ ਗਾਈਆਂ ਛੇੜਦੇ ਨੇ ਜੀ। ਬਾਰਿਸ਼ਾਂ ਦੀ ਰੋਈ ਵਸਦੀ ਤੇ ਲੋਕ ਚਲੇ ਜਾਂਦੇ ਨੇ ਜੀ। ਸਹੀ ਹੈ। ਤੇ ਇੱਕ ਤਾਂ ਇਹ ਹੈਗਾ ਜੀ। ਦੂਸਰਾ ਸਾਡਾ ਜਿਹੜਾ ਆਮ ਕੋਈ ਚੋਲਿਸਤਾਨ ਇਲਾਕਾ ਸੀ, ਬੈਕਵਰਡ ਇਲਾਕਾ ਸੀ, ਘੋੜੀਆਂ ਤੇ ਆਮ ਸਨ। ਠੀਕ ਹੈ। ਛੋਟੇ ਜ਼ਿਮੀਂਦਾਰ ਨੇ, ਵੱਡੇ ਟਰਾਂਸਪੋਰਟ ਦਾ ਜ਼ਰੀਆ ਸੀ। ਸਹੀ ਹੈ। ਹਾਂਜੀ। ਹੁਣ ਤਾਂ ਸਾਰਾ ਸ਼ੌਕ ਰਹਿ ਗਿਆ ਜੀ। ਹੁਣ ਸ਼ੌਕ ਹੋ ਗਿਆ। ਘੋੜੇ ਚूंकि मतलब शुरू तो ਜ਼ਰੂਰਤ ਹਨ ਔਰ ਸਵਾਰੀ ਦੇ ਤੌਰ ਤੇ, ਟਰਾਂਸਪੋਰਟ ਦੇ ਤੌਰ ਤੇ ਇਸਤੇਮਾਲ ਕੀਤੇ ਜਾਂਦੇ ਹਨ। ਹੁਣ ਚूंकि ਸ਼ੌਕ ਹੋ ਚੁੱਕਿਆ ਹੈ ਘੋੜਿਆਂ ਦੇ ਵਿੱਚ, ਖਾਸ ਤੌਰ ਤੇ ਤੁਹਾਡੀ ਜ਼ਾਤ, ਬਜ਼ੁਰਗ ਉਹਨਾਂ ਤੋਂ ਪਹਿਲੇ ਸ਼ੌਕ ਕਿਸ ਨੋਈਅਤ ਦਾ ਉਹਨਾਂ ਦਾ ਹੈ? ਨੇਜ਼ਾਬਾਜ਼ੀ ਦਾ ਸ਼ੌਕ ਹੈ, ਰੇਸਿੰਗ ਦਾ ਸ਼ੌਕ ਹੈ, ਪਲੇਅਰ ਰਾਈਡਿੰਗ ਉਹਦਾ ਸ਼ੌਕ ਹੈ, ਜਾਂ ਘੋੜ ਨਾਚ ਦਾ ਸ਼ੌਕ ਹੈ? ਕਿਸ ਤਰੀਕੇ ਦਾ ਸ਼ੌਕ ਜਿਹੜਾ ਉਹ ਕੀਤਾ ਜਾ ਰਿਹਾ ਜੀ? ਟ੍ਰੈਡੀਸ਼ਨਲੀ ਜਿੰਨੇ ਵੀ ਸਰ ਜ਼ਿਲ੍ਹਾ ਭਾਵਨਗਰ ਦੇ ਘਰਾਣੇ ਜ਼ਿਮੀਂਦਾਰ ਹੈ ਜੀ, ਜੀ ਇਹ ਸ਼ੌਕ ਕਰਦੇ ਆ, ਚੜੀ ਦਾ ਸ਼ੌਕ ਕਰਦੇ ਆ, ਟੋਰੇ ਦਾ, ਰਾਹ ਰਲੇ ਦਾ, ਸੁਤਰੀ ਦਾ ਜੀ। ਜੀ ਜੀ। ਤੇ ਉਸ ਬਾਅਦ ਫਿਰ ਡਾਂਸ ਦਾ ਸ਼ੌਕ ਸੀ। ਨੀਲੇ ਹਜੇ ਵੀ ਬਹੁਤ ਹੈ, ਹਾਰਸ ਡਾਂਸ ਦਾ ਸ਼ੌਕ ਹੈ। ਹਾਂਜੀ ਹਾਂਜੀ। ਤੇ ਜਿਹੜਾ ਸਾਡੇ ਘਰ ਨੂੰ ਜ਼ਿਆਦਾ ਸ਼ੌਕ ਰਿਹਾ ਜੀ, ਥੋੜਾ ਬਹੁਤ ਡਾਂਸ ਵੀ ਕਰਦੇ ਰਹੇ ਜੀ। ਅੱਛਾ ਜੀ। ਤੇ ਅਸੀਂ ਚੜੀ ਦਾ, ਫਿਰ ਅਸੀਂ ਐਸਨ ਕਾਲਜ ਦੇ ਵਜ੍ਹਾ ਨਾਲ ਸਾਨੂੰ ਨੇਜ਼ਾਬਾਜ਼ ਦਾ ਸ਼ੌਕ ਵੀ ਹੈ ਜੀ। ਠੀਕ ਹੈ। ਤਕਰੀਬਨ 25 ਸਾਲ ਪਹਿਲੇ ਅਸੀਂ ਇੱਥੇ ਮੇਲੇ ਵੀ ਕਰਾਉਂਦੇ ਰਹੇ। ਸਹੀ ਹੈ। ਤੇ ਸ਼ੌਕ ਨੂੰ ਬੜਾ ਪ੍ਰਮੋਟ ਕੀਤਾ। ਹਜੇ ਵੀ ਅਸੀਂ ਕਾਫੀ ਮੇਲੇ ਕਰਾ ਕੇ ਤੇ ਲੋਕਾਂ ਨੂੰ ਕਾਫੀ ਪ੍ਰਮੋਟ ਕੀਤਾ ਹੈ ਸ਼ੌਕ ਨੂੰ, ਬੜਾ ਸ਼ੌਕ ਦੁਬਾਰਾ। ਹਾਂਜੀ, ਰਿਵਾਈਵ ਕੀਤਾ। ਸ਼ਿਕਾਰੀ ਕੁੱਤਾ ਵੀ ਹੈ ਇਸ ਪਾਸੇ ਜੀ? ਹਾਂਜੀ, ਸ਼ਿਕਾਰੀ ਕੋ ਸਾਡੇ ਬਜ਼ੁਰਗ ਰੱਖਦੇ ਸਨ। ਮੀਆਂ ਸ਼ੌਕਤ ਲਾਲੇਕਾ ਸਾਹਿਬ ਮਰਹੂਮ ਜੀ, ਜੀ ਉਹ ਫੌਤ ਹੋ ਗਿਆ। ਉਹਨਾਂ ਦੇ ਘੋੜੇ ਕੁੱਤੇ ਜਿਹੜੇ ਤਾਜ਼ੀ ਗ੍ਰੇ ਹਾਊਂਡ ਸਨ ਜੀ, ਉਹ ਹਮੇਸ਼ਾ ਕੋਈ ਨਾ ਕੋਈ ਪੋਜੀਸ਼ਨ ਹੋਲਡਰ ਰਹਿੰਦੇ ਸਨ। ਬਿਲਕੁਲ। ਪਾਕਿਸਤਾਨ ਰੇਸਾਂ 'ਚ ਉਹਨਾਂ ਬੜਾ ਅੱਛਾ ਸ਼ੌਕ ਕੀਤਾ। ਸਾਡੇ ਦਾਦੇ ਨੇ ਵੀ ਜੀ ਸ਼ੌਕ ਕੀਤਾ ਹੈ। ਇਹ ਸਾਡਾ ਪੁਰਾਣਾ ਸ਼ੌਕ ਬਜ਼ੁਰਗਾਂ ਦਾ। ਉਦੋਂ ਇਹ ਸਾਰੇ ਚੋਲਿਸਤਾਨ ਤਿੱਤਰ ਤੇ ਹਿਰਨ ਬਹੁਤ ਸੀ ਜੀ। ਠੀਕ ਹੈ। ਮੁਰਗਾਬੀ ਵੀ ਹੈਗੀ ਸੀ ਜੀ। ਅੱਛਾ। ਤੇ ਜਿੱਥੇ ਪਾਣੀ ਖਲੋਂਦੇ ਸਨ ਉਹ ਫਿਰ ਬਹਿਰੀ ਨਾਲ ਸ਼ਿਕਾਰ ਕਰਦੇ ਸਨ, ਜਿੱਥੇ ਕੁੱਤਿਆਂ ਨਾਲ ਖਰਗੋਸ਼ ਦਾ ਸ਼ਿਕਾਰ ਕਰਦੇ। ਬਾਕੀ ਤੁਸੀਂ ਪੁੱਛ ਰਹੇ ਸੋ ਕਿ ਹੋਰ ਇਲਾਕੇ ਦੀ ਚੀਜ਼ ਕੀ ਹੈ ਜੀ? ਜੀ। ਇੱਥੇ ਸਾਡੀ ਮੱਖੀ ਚੀਨੀ ਬੱਕਰੀ ਬਹੁਤ ਮਸ਼ਹੂਰ ਹੈ। ਅੱਛਾ। ਇਸ ਇਲਾਕੇ ਦੀ। ਹਾਂਜੀ ਸਹੀ ਹੈ। ਸਾਡੇ ਕੋਲ ਬੱਕਰੀਆਂ ਰਹੀਆਂ ਨੇ, ਉਹ 8-8 ਕਿਲੋ ਦੁੱਧ ਦਿੰਦੀਆਂ ਰਹੀਆਂ ਨੇ। ਠੀਕ ਹੈ। 8-8 ਕਿਲੋ ਮਤਲਬ ਨਾਰਮਲ ਇੱਕ ਵੱਡਾ ਜਾਨਵਰ ਨਹੀਂ ਦਿੰਦਾ ਜੀ। ਅੱਛਾ ਜੀ। ਮਤਲਬ ਵਰਨਾ 5-4 ਕਿਲੋ ਦੁੱਧ ਨਾ ਜੀ, ਜਿਹੜੀ ਮੱਖੀ ਚੀਨੀ ਬੱਕਰੀ ਹੈ। ਜੀ ਜੀ। ਤੇ ਉਹਦੀ ਬੜੀ ਮਸ਼ਹੂਰੀ ਇਸ ਇਲਾਕੇ ਦੀ, ਉਹ ਵੀ ਖਾਸ ਚੀਜ਼ ਹੈ। ਘੋੜੀਆਂ ਮਾਸ਼ਾਅੱਲਾ ਤੁਹਾਡੀਆਂ ਅਸੀਂ ਵੇਖ ਰਹੇ ਹਾਂ, ਸਾਡੇ ਬੈਕਗ੍ਰਾਉਂਡ ਦੇ ਵਿੱਚ ਵੀ ਹੈ ਨੇ। ਮਸ਼ਹੂਰ ਹੈ ਜੀ ਲਾਲੇਕਾ ਫੈਮਿਲੀ। ਮੀਆਂ ਅਹਿਮਦ ਲਾਲੇਕਾ ਹੋਰਾਂ ਦੀ ਬਾਤ ਕੀਤੀ ਜਾਵੇ ਜਾਂ ਉਸ ਪਹਿਲੇ ਬਜ਼ੁਰਗਾਂ ਦੀ ਬਾਤ ਕੀਤੀ ਜਾਵੇ, ਅਸੀਂ ਪਾਕਿਸਤਾਨ ਭਰ 'ਚ ਸਾਡਾ ਦੋਸਤਾਂ ਦੇ ਨਾਲ ਰਾਬਤਾ ਹੁੰਦਾ ਹੈ, ਅਸੀਂ ਵਿਜ਼ਿਟ ਕਰਦੇ ਹਾਂ ਔਰ ਤਜ਼ਕਰਾ ਹੁੰਦਾ ਇਸ ਚੀਜ਼ ਦਾ। ਸ਼ੌਕ ਨੂੰ ਤੁਸੀਂ ਰਿਵਾਈਵ ਕੀਤਾ ਹੈ। ਹੁਣ ਕੀ ਸੋਚ ਰਹੇ ਹੋ? ਕੀ ਇਹਦਾ ਤੁਸੀਂ ਫਿਊਚਰ, ਮਤਲਬ ਖਾਸ ਤੌਰ ਤੇ ਆਪਣੇ ਘਰ ਦੇ ਸ਼ੌਕ ਨੂੰ ਕਿਸ ਤਰ੍ਹਾਂ ਲੈ ਕੇ ਤੁਸੀਂ ਚੱਲਣਾ ਚਾਹੁੰਦੇ ਹੋ? ਕੀ ਪਲਾਨ ਹੈ ਤੁਹਾਡਾ ਇਸ ਹਵਾਲੇ ਨਾਲ? ਬਸ ਸਾਡੀ ਜੀ ਪਿਛਲੀ ਜਨਰੇਸ਼ਨ, ਸਾਡੇ ਬਜ਼ੁਰਗਾਂ ਨੂੰ, ਦਾਦਿਆਂ ਨੂੰ ਸ਼ੌਕ ਹੈਗਾ ਹੀ ਆ ਸੀ। ਉਸ ਤੋਂ ਬਾਅਦ ਜੀ ਹਾਜੀ ਮੁਹੰਮਦ ਅਹਿਮਦ ਲਾਲੇਕਾ ਸਾਹਿਬ ਜ਼ਿਕਰ ਕੀਤਾ ਤੁਸੀਂ ਜੀ। ਜੀ ਜੀ। ਉਹ ਮੇਰੇ ਚਾਚਾ ਹੋਏ ਜੀ, ਤੇ ਉਹਨਾਂ ਨੂੰ ਬੜਾ ਸ਼ੌਕ ਰਿਹਾ ਜੀ। ਜੀ ਜੀ। ਤੇ ਉਸ ਤੋਂ ਬਾਅਦ ਜ਼ਿਆਦਾ ਸ਼ੌਕ ਮੈਨੂੰ ਹੋਇਆ। ਸਹੀ ਹੈ। ਉਹਨਾਂ ਵੀ ਸ਼ੌਕ ਨੂੰ ਜ਼ਿੰਦਾ ਰੱਖਿਆ ਜੀ। ਜੀ। ਤੇ ਹੁਣ ਆ ਕੇ ਜੀ, ਹੁਣ ਮੈਂ ਵੀ ਉਹਨਾਂ ਦੇ ਨਕਸ਼ ਕਦਮ ਚੱਲ ਕੇ ਮੈਂ ਵੀ ਇਹਨਾਂ ਨੂੰ ਥੋੜਾ ਵਧਾਇਆ ਹੈ ਜੀ। ਠੀਕ ਹੈ। ਤੇ ਗੁੜੀਆਂ ਘਰ ਦੀਆਂ ਸਨ ਜੀ। ਕੁਛ ਨੌਕਰੀਆਂ ਜੀ ਮੈਂ ਖਰੀਦ ਕੀਤੀਆਂ ਨੇ ਜੀ। ਅੱਛਾ ਜੀ। ਬਾਕੀ ਮੋਸਟਲੀ ਘੋੜੀਆਂ ਸਾਡੇ ਘਰ ਦੀਆਂ ਨੇ। ਠੀਕ ਹੈ। ਤੇ ਅਸੀਂ ਕਿਉਂਕਿ ਆਪ ਘੋੜਿਆਂ 'ਤੇ ਚੜ੍ਹਨੇ, ਮੇਰੇ ਚਾਚਾ ਵੀ ਚੜ੍ਹਦੇ ਨੇ ਜੀ, ਤੇ ਮੈਂ ਵੀ ਚੜ੍ਹਨਾ। ਠੀਕ ਹੈ। ਸਾਡੇ ਬੱਚੇ ਛੁੱਟੀਆਂ ਤੋਂ ਆਉਂਦੇ ਨੇ, ਚੜ੍ਹਦੇ ਨੇ ਜੀ। ਠੀਕ ਹੈ। ਤੇ ਸਾਨੂੰ ਪਲੇਅਰ ਰਾਈਡਿੰਗ ਦਾ, ਹੌਸਲੇ ਵਾਲੇ ਘੋੜੇ ਦਾ, ਜਿਹੜਾ ਉਹਨੂੰ ਬਜਾਓ ਤੇ ਤੇਜ਼ ਬਹੁਤ ਹੋਵੇ ਜੀ, ਤੇ ਬੱਚਾ ਭਾਲ ਦੇ ਬੱਚੇ ਦੇ ਨਾਲ ਟੈਂਪਰਾਮੈਂਟ ਦਾ ਰਲ ਜਾਵੇ ਜੀ। ਤੇ ਇਵੇਂ ਤਰ੍ਹਾਂ ਮੇਰੇ ਮਾਮੂ ਸਨ ਹਾਜੀ ਅਹਿਮਦ ਨਵਾਜ਼ ਰਗੜ ਸਾਹਿਬ, ਜੀ ਜੀ,
ਕੀ ਬਰਾਲ ਚ ਐਮਪੀ ਬਣਦੇ ਰਹੇ ਉਹਨਾਂ ਦੇ ਮੁਸ਼ਕਿਲ ਘੋੜੇ ਹਾਰਸ ਐਂਡ ਕੈਟਲ ਚ ਫਸਟ ਆਂਦੇ ਰਹੇ 80s 90s ਜੀ ਜੀ ਐਗਜ਼ੈਕਟਲੀ ਉਹਨਾਂ ਦੀ ਨਸਲ ਸਾਡੇ ਕੋਲ ਹੈ, ਸਾਵੀਆਂ ਘੋੜੀਆਂ ਵਿੱਚ ਫਿਰਦੀਆਂ ਨੇ ਅੱਛਾ ਜੀ ਹਾਂਜੀ ਉਹ ਨਸਲ ਸਾਡੇ ਕੋਲ ਹੈ ਜੀ ਬਹੁਤ ਅੱਛੀ ਵਿਖਾਈ ਹੈ ਜੀ ਸ਼ੌਕੀਨਾਂ ਨੂੰ ਸ਼ੌਕ ਕਰਵਾਈਏ ਜੀ ਇੰਤਜ਼ਾਰ ਮਜ਼ੀਦ ਨਾ ਜੀ ਕਰਵਾਈਏ ਬਿਲਕੁਲ ਸ਼ੇਰਨੀ ਨਸਲ ਔਰ ਪਾਲਕੀ ਜਿਹੜੀ ਹੈ ਜੀ ਉਹ ਉਹਨਾਂ ਦੀਆਂ ਖਸੂਸੀਆਤ ਵੀ ਅਸੀਂ ਤੁਹਾਡੇ ਨਾਲ ਡਿਸਕਸ ਜੀ, ਕਰਾਂਗੇ ਬਿਲਕੁਲ, ਦੋਸਤਾਂ ਨੂੰ ਦਿਖਾਵਾਂਗੇ ਵੀ ਜੀ। ਪਹਿਲੇ ਅਸੀਂ ਆਖਿਆ ਜੀ ਕਿ ਜਿਹੜੇ ਬਾਹਰੋਂ ਸ਼ੌਕ ਜੀ, ਕੀਤਾ ਹੋਇਆ ਨਾ ਜੀ। ਮੀਆਂ ਸਾਹਿਬ ਉਹ ਦੋਸਤਾਂ ਨੂੰ ਵਿਖਾ ਜੀ। ਦਈਏ ਇਹ ਮਾਸ਼ਾਅੱਲਾ ਕੀ ਹੈ ਘੋੜੀ ਜੀ ਬੜੀ ਇਹ ਜੀ ਇਹਦਾ ਮੈਂ ਪਤਾ ਕਰਾਇਆ ਸੀ ਜੀ ਮੈਂ ਜੰਗੂ ਖਰੀਦੀ ਸੀ ਅੱਛਾ ਇਹ ਇੱਕ ਜ਼ੁੱਲੇ ਸਾਲ ਦਾ 96 ਵਾਲਾ ਘੋੜਾ ਹੈ ਜੀ ਕੋਈ ਜੀ ਜੀ ਮਸ਼ਹੂਰ ਘੋੜਾ ਹੈ ਜੇ ਵੀ ਹੈ ਜੀ ਜੀ ਇਹ ਉਸ ਦੀ ਹੈ ਜੀ ਘੋੜੀ ਅੱਛਾ ਜੀ ਤੇ ਇਹ ਵੀ ਬੜੀ ਇਹ ਤਕਰੀਬਨ 63 ਇੰਚ ਇਹਦਾ ਪਲੱਸ ਕੱਦ ਹੈ ਜੀ ਹਾਈਟ ਮਾਸ਼ਾਅੱਲਾ ਬੜੀ ਅੱਛੀ ਹਾਈਟ ਹੈ ਤੇ ਇਸਦੀ ਮੇਰੇ ਕੋਲ ਇਹਦੇ ਮੈਨੂੰ 3 ਸੂਏ ਦਿੱਤੇ ਨੇ ਜੀ ਤਿੰਨੋਂ ਵਛੇਰੇ ਨੇ ਜੀ ਅੱਛਾ ਤਿੰਨੋਂ ਬਛੇਰੇ ਦਿੱਤੇ ਨੇ ਹਾਂਜੀ। ਕਿਵੇਂ ਦਸੂਈ ਹੈ ਵੈਸੇ ਇਹ ਬਹੁਤ ਖੂਬਸੂਰਤ ਬੱਚੇ ਦਿੰਦੀ ਜੀ ਅੱਛਾ ਜੀ ਹਾਂਜੀ ਬੜੇ ਤੇ ਖੂਬਸੂਰਤ ਘੋੜਾ ਤੁਸੀਂ ਆਪਣਾ ਹੀ ਮਿਲਾਉਂਦੇ ਪਿਓ ਮੰਠਾਰ ਹੀ ਘੋੜੀਆਂ ਹਾਂਜੀ ਦੇ ਘੋੜਾ ਨਾਲ ਮੇਰਾ ਹੀ ਹੈ? ਆਪਣਾ ਹਾਂਜੀ ਘੋੜਾ ਮਨਠਾਰ ਘੋੜਾ ਜਦੋਂ ਵਿਖਾਵਾਂਗੇ ਜੀ 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 ਉਹ ਮੈਂ ਮਿਲਾ ਰਿਹਾ ਜੀ ਠੀਕ ਹੈ ਤੇ ਇਹ ਵੀ ਕੁੜੀ ਇਹਨੂੰ ਬੱਚੇ ਨੂੰ ਝਾੜ ਦਿਓ ਬੱਚੇ ਨਾਲ ਬੱਚਾ ਬਣ ਜਾਂਦੀ ਜੀ ਬੰਦਾ ਝਾੜ ਦਿਓ ਤੇਜ਼ ਦੀ ਤੇਜ਼ ਹੈ ਜੀ ਮੀਆਂ ਸਾਹਿਬ ਮਾਸ਼ਾਅੱਲਾ ਇਹ ਨੁਕਰੀ ਘੋੜੀ ਦਾ ਕੀ ਤਾਰਫ ਹੈ ਕੀ ਤਾਰੀਫ ਹੈ ਇਸ ਦੀ ਇਹ ਜੀ ਬਸ਼ੀਰ ਖੋਕਰ ਸਾਹਿਬ ਜਿਹੜੇ ਸਨ ਜੀ ਉਹ ਆਪਣੇ ਘੋੜਿਆਂ 'ਚ ਉਹਨਾਂ ਦਾ ਘੋੜਾ ਬੜਾ ਮਸ਼ਹੂਰ ਹੋਇਆ ਜੀ ਨੁਕਰਾ ਘੋੜਾ ਹਾਂਜੀ। ਸ਼ਹਿਜ਼ਾਦਾ ਹਾਂਜੀ ਇਹ ਆਦੀ ਮੈਂ ਘੋੜੀ ਕ੍ਰਾਸ ਕਰਾਉਣ ਗਿਆ ਤੇ ਇਹ ਉੱਥੇ ਜੀ ਇਹਦੀ ਮਾਂ ਮਰ ਗਈ ਸੀ ਅੱਛਾ ਤੇ ਜੀ ਉਹਨਾਂ ਦੇ ਘਰ ਦੀ ਘੋੜੀਆਂ ਦੀ ਤੇ ਉਸ ਘੋੜੇ ਦੀ ਹੈ ਅੱਛਾ ਤੇ ਤਿੰਨ ਮਾਂ ਦੀ ਸੀ ਬੜੀ ਕਮਜ਼ੋਰ ਜੀ ਸੀ ਮੈਂ ਲੈ ਕੇ ਆਇਆ ਸਾਂ ਜੀ ਬਹੁਤ ਅੱਛੀ ਨਫੀਸ ਘੋੜੀ ਨਿਕਲੀ ਹੈ ਹੂੰ ਤੇ ਹੁਣ ਸੂਈ ਵੀ ਹੈ ਮਗਰ ਬਸ਼ੀਰਾ ਬਹੁਤ ਖੂਬਸੂਰਤ ਹੈ ਮੇਰੇ ਮਨਠਾਰ ਘੋੜੇ 'ਚ ਨੁਕਰੇ ਤੋਂ ਜੀ ਅੱਛਾ ਨੁਕਰੇ ਤੁਹਾਡੇ ਆਪਣੇ ਬਰੀਡਰ breeder ਘੋੜੇ ਤੋਂ, ਹੁਣ ਦੀ ਏਜ ਕਿੰਨੀ ਹੋਗੀ ਇਹ ਜੀ ਇਹ ਜਿਹਦੀ ਹੋਵੇਗੀ 4 4.5 ਸਾਲ ਹੋਵੇਗੀ ਕਿਤਨੇ ਕਿਤੇ ਕੋਲ ਮਤਲਬ ਇੱਕ ਹੀ ਸੂਆ ਲਿਆ ਤੁਸੀਂ ਇਸ ਤੋਂ ਇਸ ਫਿਕਸ ਵਾਲੇ ਹੈ ਜੀ। ਇੱਕ ਸੂਆ ਲਿਆ Yeah. ਇਹ ਮੈਂ ਮਾਸ਼ਾਅੱਲਾ ਬਰੀਡਿੰਗ ਵਾਸਤੇ ਲਈ ਸੀ ਜੀ ਅੱਛਾ ਬਰੀਡਿੰਗ ਪਰਪਸ ਜੀ, ਵਾਸਤੇ ਇਹ ਤੁਸੀਂ ਲੈ ਕੇ ਆਂਦੇ ਜੀ ਲੇਕਿਨ ਅੱਛਾ। ਬਹੁਤ ਇਹਨੂੰ ਟੋਰਿਆ ਵੀ ਹੈ ਜੀ ਬੜਾ ਗੋਡਾ ਕੱਢ ਕੇ ਟੁਰਦੀ ਹੈ ਅੱਛਾ ਜੀ ਹਾਂਜੀ ਤੇ ਬੜੀ ਨਰਮ ਨਾਜ਼ੁਕ ਸ਼ਰੀਫ ਇਹਦੀ ਪੁਸ਼ਲ ਵੇਖੋ ਜੇ ਮੈਂ ਕੱਟੀ ਥੱਲੋਂ ਅੱਛਾ ਉਹ ਜ਼ਮੀਨ ਤੇ ਇਹਦੀ ਲੱਗਦੀ ਹੈ ਜੀ ਪੁਸ਼ਲ ਇਹ ਘੋੜੀਆਂ ਦੇ ਨਾਮ ਹੀ ਰੱਖਦੇ ਹੋ ਤੁਸੀਂ ਜੀ ਇਸ ਦਾ ਨਾਮ ਜੀ ਸ਼ਹਿਜ਼ਾਦੀ ਹੈ ਅੱਛਾ ਸ਼ਹਿਜ਼ਾਦੀ ਹੈ ਸ਼ਹਿਜ਼ਾਦੇ ਦੀ ਬੱਚੀ ਜਿਹੜੀ ਹੈ ਉਹਦਾ ਨਾਂ ਜਿਹੜਾ ਨਾ ਸ਼ਹਿਜ਼ਾਦੀ ਜੀ, ਤੁਸੀਂ ਜੀ। ਉਹ ਰੱਖਿਆ ਹੈ ਜੀ। ਬਿਲਕੁਲ ਠੀਕ ਹੋ ਅਬ ਕੀ ਕਰਦੇ ਹੋ ਪ੍ਰੋਲੋਂਗ ਕਰਨ ਲਈ ਜਾਨਵਰ ਨੂੰ ਲੰਬਾ ਲੈ ਕੇ ਚੱਲਣ ਲਈ ਖਾਸ ਅਸੀਂ ਇਹ ਹਰ ਤਾਜ਼ੀਦਾਰ ਕੋਲ ਸਵਾਲ ਪੁੱਛਦੇ ਹਾਂ ਆਪਣਾ ਆਪਣਾ ਐਕਸਪੀਰੀਅੰਸ ਹੈ ਹਰ ਇੱਕ ਦਾ ਕੀ ਹੈ ਪਲਾਨ ਕੋਈ ਡਾਈਟ ਪਲਾਨ ਇਹਨਾਂ ਦਾ ਕੋਈ ਬਿਹਤਰ ਕੀਤਾ ਹੋਇਆ ਹੈ ਕੋਈ ਐਕਸਰਸਾਈਜ਼ ਜਿਹੜੀਆਂ ਨੇ ਉਹ ਐਸੀਆਂ ਨੇ ਜਿਹੜੀਆਂ ਜਾਨਵਰ ਤੁਹਾਡਾ ਲੰਬਾ ਚੱਲ ਜਾਂਦਾ ਹੈ ਹੱਥ ਪੈਰ ਸਾਫ਼ ਰੱਖਦਾ ਹੈ ਅਸੀਂ ਇੱਥੇ 18 20 ਸਾਲਾਂ ਦੇ ਜਾਨਵਰ ਵੇਖਦੇ ਪਏ ਤੁਹਾਡੇ ਕੋਲ ਮਾਸ਼ਾਅੱਲਾ ਜੀ ਇੱਕ ਤਾਂ ਜੀ ਅਸੀਂ ਬੱਚੇ ਵਕਫੇ ਨਾਲ ਲੈਂਦੇ ਹਾਂ ਜੀ ਅੱਛਾ ਜੀ ਮੈਂ ਜਿਹੜਾ ਮੇਰਾ ਅਸੀਂ ਬੱਚੇ ਜ਼ਿਆਦਾ ਨਹੀਂ ਲੈਂਦੇ ਜੀ ਸਾਲ ਸਕਿਪ ਕਰ ਲਿਆ ਜੀ ਠੀਕ ਇੱਕ ਹੈ ਤਾਂ ਉਹਦੇ ਨਾਲ ਫਰਕ ਪੈਂਦਾ ਹੈ ਦੂਆ ਘੋੜੇ ਦੀ ਖੁਰਾਕ ਜਿਹੜੀ ਹੈ ਜੀ ਤੀਸਰਾ ਘੋੜੇ ਦੀ ਐਕਸਰਸਾਈਜ਼ ਉਹਨੂੰ ਵਨਸ ਅ ਵਾਰ ਉਹਦੀ ਐਕਸਰਸਾਈਜ਼ ਹੁੰਦੀ ਰਹੇ ਜੀ ਸਹੀ ਹੈ ਹਾਂਜੀ ਮਤਲਬ ਉਹਦੇ ਸਰਦ ਗਰਮ ਦਾ ਧਿਆਨ ਹੋਵੇ ਜੀ तो वैसे जानवर अपना स्टडी तो बहुत है जी लेकिन जो चोलिस्तानी गांव में स्टडी लेकिन वो ध्यान कर लो तो ज्यादा दे देगी जी ते उसी तरह घोड़े का बस ये मोटा मोटा है जी खुराक जी लुसने दी अच्छी खुराक है जी बाकी दाना पा दो सही है अच्छा it depends on breeds या घोड़े ਦੀ ਕਨਫਰਮੇਸ਼ਨ ਵਾਈਜ਼ ਤੁਸੀਂ ਇਹ ਡਿਸਾਈਡ ਕਰਦੇ ਹੋ ਕਿ ਇਹਦੇ ਨਾਲ ਕੀ ਕਰਨਾ ਹੈ ਇਹਨੂੰ ਕਿਸ ਤਰ੍ਹਾਂ ਲੈ ਕੇ ਚੱਲਣਾ ਹੈ हाँ जी ਜਿਹੜੇ ਬਰੀਡਿੰਗ ਦੇ ਹਵਾਲੇ ਨਾਲ ਜੀ ਜਿਹੜਾ ਬਜ਼ੁਰਗਾਂ ਨੂੰ ਸਿੱਖਿਆ ਉਹ ਇਵੇਂ ਹੀ ਕਰਦੇ ਨੇ ਜੀ ਜਿਹੜੇ ਘੋੜੇ ਦਾ ਕੱਦ ਛੋਟਾ ਉਸ ਵੱਡੇ ਕੱਦ ਦਾ ਘੋੜਾ ਪਾਓ ਠੀਕ ਹੈ ਇਹਦੀ ਕੰਧ ਲੰਬੀ ਹੈ ਛੋਟੇ ਕੰਧ ਦਾ ਘੋੜਾ ਪਾਓ ਠੀਕ ਹੈ ਮਤਲਬ ਉਹ ਤੁਸੀਂ ਵੇਖਣਾ ਤਾਂ ਕੰਨ ਵੱਡੇ ਨੇ ਛੋਟੇ ਕੰਨ ਵਾਲਾ ਘੋੜਾ ਪਾਓ ਠੀਕ ਹੈ ਉਹ ਤੁਸੀਂ ਉਹਦੇ ਤਾਂ ਕਿ ਉਹਦੇ ਪੁਆਇੰਟਸ ਪੂਰੇ ਹੋਣ ਬਿਲਕੁਲ ਸਹੀ ਹੋ ਗਿਆ ਜੀ ਬਾਕੀ ਰੰਗਾਂ 'ਚ ਘੋੜੇ ਜਿਹੜੇ ਟਿਪੀਕਲ ਬਾਦਸ਼ਾਹ ਵਗੇ ਰੱਖਦੇ ਰਹਿਣ ਤੇ ਉਹ ਕੱਕੇ ਸਾਵੇ ਤੇ ਕੁਮੈਤ ਹਾਂਜੀ ਇਹ ਦਲੇਰ ਤੇ ਪੱਕੇ ਰੰਗ ਨੇ ਜੀ ਘੋੜੇ ਬਾਕੀ ਰੰਗ ਵੀ ਅੱਛੇ ਘੋੜੇ ਬਾਕੀ ਰੰਗਾਂ 'ਚ ਵੀ ਹਨ ਜੀ 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 ਲੇਕਿਨ ਨੁਕਰਾ ਰੰਗ ਬਹੁਤ ਖੂਬਸੂਰਤ ਰੰਗ ਹੈ ਜੀ ਤੇ ਉਹ ਆਈ ਕੈਚਰ ਹੈ ਉਹਦੇ ਸੌਵਾਂ 'ਚ ਇੱਕ ਦਾ ਘੋੜਾ ਅੱਛਾ ਹੁੰਦਾ ਹੈ ਜੀ ਜਿਹੜਾ ਦਲੇਰ ਹੋਏਗਾ ਮਜ਼ਬੂਤ ਹੋਏਗਾ ਉਹਦੇ ਜਿਹੜੇ ਪੁਰਾਣੇ ਤਾਜਦਾਰ ਨੇ ਉਹ ਛਾਪੇਦਾਰ ਨੁਕਰੇ ਨੂੰ ਅੱਛਾ ਗਿਣਦੇ ਨੇ ਕਿਉਂਕਿ ਉਹ ਥੋੜਾ ਸਟਰਡੀ ਹੁੰਦਾ ਹੈ ਉਹ ਅਲਬੀਨੋ ਥੋੜਾ ਘੱਟ ਹੁੰਦਾ ਹੈ ਤੇ ਉਹ ਉਸ ਲਿਹਾਜ਼ ਨਾਲ ਉਹਨੂੰ ਅੱਛਾ ਗਿਣਦੇ ਉਹਨੂੰ ਬਿਹਤਰ ਗਿਣਦੇ ਇਹ ਜਿਹੜੀ ਬਲੱਡ ਲਾਈਨ ਹੈ ਜੀ ਇਹ ਪੀਰ ਮਕਬੂਲ ਚਿਸ਼ਤੀ ਸਾਹਿਬ ਦੀ ਜੀ ਬਲੱਡ ਲਾਈਨ ਚੋਂ ਡਾਂਸਿੰਗ ਬਲੱਡ ਲਾਈਨ ਚੋਂ ਹੈ ਜੀ ਠੀਕ ਹੈ ਜੀ ਇਸ ਘੋੜੇ ਦਾ ਸੀਨਾ ਵੇਖੋ ਗਾਮਚੀ ਵੇਖੋ ਪੁੱਠਾ ਵੇਖੋ ਤੇ ਇਸ ਦੀ ਉਮਰ ਵੀ ਤਕਰੀਬਨ 7-8 ਸਾਲ ਹੋਵੇਗੀ ਜੀ ਅੱਛਾ ਜੀ ਹੁਣੇ ਸੂਈ ਹੈ ਜੀ ਇਸ ਇੱਕ ਬਛੇਰਾ ਦਿੱਤਾ ਹੈ ਜੀ ਨੁਕਰਾ ਚਾਂਦੀ ਠੀਕ ਹੈ ਬੜਾ ਖੂਬਸੂਰਤ ਬਛੇਰਾ ਤੁਹਾਨੂੰ ਖਾਵਾਂਗੇ ਜੀ ਬਿਲਕੁਲ ਸਹੀ ਹੈ ਜੀ ਮਤਲਬ ਮਾਸ਼ਾਅੱਲਾ ਇਹ ਥੱਲੇ ਹੁਣ ਬਛੇਰਾ ਹੈ ਕਿੰਨਾ ਟਾਈਮ ਪਹਿਲੇ ਸੂਈ ਹੈ ਇਹ ਜੀ ਹੋ ਗਿਆ 5-6 ਮਹੀਨੇ ਜੀ ਇਹਨੂੰ ਫਿਰ ਦੁਬਾਰਾ ਕ੍ਰਾਸ ਕਰਵਾਇਆ ਤੁਸੀਂ ਹਾਂਜੀ ਦੁਬਾਰਾ ਕਰਾਇਆ ਮੈਨੂੰ ਘੋੜੀ ਰਹਿ ਗਈ ਅੱਛਾ ਮੰਠਾਰ ਕੋਲ ਹੀ ਕ੍ਰਾਸ ਹਾਂਜੀ ਮੰਠਾਰ ਕੋਲ ਜੀ ਮੰਠਾਰ ਕੋਲ ਨੁਕਰੇ ਦਾ ਹੁਣ ਟ੍ਰੈਂਡ ਬਣਦਾ ਜਾ ਰਿਹਾ ਨੁਕਰੇ ਘੋੜਿਆਂ ਦਾ ਇਹਦੇ ਬਾਰੇ ਤੁਸੀਂ ਮਤਲਬ ਆਈ ਕੈਚਰ ਤੇ ਹੈ ਵੇਖਣ ਨੂੰ ਤੇ ਖੂਬਸੂਰਤ ਤੋਂ ਲੱਗਦਾ ਹੈ ਤੇ ਕੀ ਇਹਦੀ ਐਵਰੇਜ ਹੈ ਕਿ ਘੋੜਾ ਕੋ ਅੱਛਾ ਵੀ ਨਿਕਲੇ ਕੋ ਬਾਜੂ ਚੰਗਾ ਨਿਕਲੇ ਕੋ ਡਾਂਸਰ ਚੰਗਾ ਨਿਕਲੇ ਮਤਲਬ ਇਹਦੀ ਕੀ ਪ੍ਰੋਬੇਬਿਲਿਟੀ ਹੈ ਇਸ ਚੀਜ਼ ਦੀ
ਇਹ ਜੀ ਘੋੜਾ ਦੀ ਨਸਲਾਂ ਤੇ ਬੜਾ ਮੈਟਰ ਕਰਦਾ, ਜੈਨੇਟਿਕਸ ਬੜਾ ਮੈਟਰ ਕਰਦੀਆਂ ਨੇ। ਠੀਕ ਹੈ। ਹੁਣ ਜਿਹੜਾ ਮੈਂ ਮਨਠਾਰ ਘੋੜਾ ਲਿਆਂਦਾ, ਮੈਂ ਬੜਾ ਬਾਈ ਰੋਕ ਕੇ ਮਿਹਨਤ ਕਰਕੇ ਜੀ ਬਰੀਡਰ ਘੋੜਾ ਲੈਣਾ ਸੀ। ਸਹੀ ਹੈ। ਤੇ ਉਹਦਾ ਟੈਂਪਰਾਮੈਂਟ ਵੇਖਣਾ ਪਿਆ ਜੀ। ਹੁਣ ਉਹਦਾ ਟੈਂਪਰਾਮੈਂਟ ਅੱਛਾ ਹੈ ਨਾ ਜੀ, ਉਹਦੇ ਵਛੇਰਿਆਂ ਦਾ ਸਭ ਦਾ ਟੈਂਪਰਾਮੈਂਟ ਅੱਛਾ ਹੈ। ਮੈਂ ਤੁਹਾਨੂੰ ਖਾਵਾਂਗਾ, ਤੁਸੀਂ ਚਲੇ ਜਾਓ ਵਾੜੇ 'ਚ, ਤੁਹਾਡੇ ਕੋਲ ਆ ਜਾਣਗੇ, ਹੱਥ ਫੇਰੋ। ਅੱਛੇ ਟੈਂਪਰਾਮੈਂਟ ਬਹੁਤ ਮੈਟਰ ਕਰਦੇ ਜੈਨੇਟਿਕਸ 'ਚ। ਤੁਸੀਂ ਕੋਈ ਵੀ ਸ਼ਾਇਦ ਕੁੱਕੜ ਡਾਂਦੇ ਹੋ, ਕੁੱਤੇ ਡਾਂਦੇ ਹੋ, ਘੋੜਾ ਟੋਰਦੇ ਹੋ, ਘੋੜਾ ਦੌੜਾਉਂਦੇ ਹੋ, ਜੈਨੇਟਿਕਸ ਮੈਟਰ। ਇਹ ਮੈਂ ਤੁਹਾਨੂੰ ਤੁਹਾਡਾ ਪਰਪਸ ਕੀ ਹੈ। ਸਹੀ ਹੈ। ਤੁਸੀਂ ਜੰਪਿੰਗ ਕਰਾਣੀ ਹੈ, ਤੁਸੀਂ ਜੰਪਿੰਗ ਬਰੀਡ ਦਾ ਘੋੜਾ ਲਾਓ। ਠੀਕ ਹੈ। ਤੁਸੀਂ ਡਾਂਸਿੰਗ ਕਰਾਣੀ ਹੈ, ਤੁਸੀਂ ਡਾਂਸਿੰਗ ਬਰੀਡ ਦਾ ਘੋੜਾ ਲਾਓ। ਸਹੀ ਹੈ। ਹੈ ਜੀ। ਤੁਸੀਂ ਪਲੇਜਰ ਰਾਈਡਿੰਗ ਕਰਨੀ ਹੈ, ਤੁਸੀਂ ਉਹ ਅੱਛੇ ਟੈਂਪਰਾਮੈਂਟ ਦਾ ਘੋੜਾ ਲਾਓ। ਸਹੀ ਹੈ। ਤੁਸੀਂ ਬੱਚੇ ਦੀ ਸਵਾਰੀ ਕਰਾਣੀ ਹੈ, ਮਤਲਬ ਜਿਹੜਾ ਪਰਪਸ ਹੈ ਨਾ ਜੀ, ਟੈਂਪਰਾਮੈਂਟ ਵਾਈਜ਼ ਤੁਸੀਂ ਆਪਣਾ ਵੇਖਣਾ ਹੈ, ਉਹ ਪਰਪਸ ਤੁਹਾਡਾ ਆਬਜੈਕਟਿਵ ਕੀ ਹੈ, ਜਿਹੜਾ ਤੁਹਾਡਾ ਆਬਜੈਕਟਿਵ ਹੈ ਉਹਦੇ ਮੁਤਾਬਿਕ ਤੁਹਾਡਾ ਘੋੜਾ ਹੋਣਾ ਚਾਹੀਦਾ। ਇਹ ਜਿਹੜੀ ਬਲੱਡ ਲਾਈਨ ਇਹ ਘੋੜੀ ਆਈ ਖੜੀ ਹੈ ਜੀ, ਜੀ ਇਹ ਮਾਰ ਅਹਿਮਦ ਨਵਾਜ਼ ਤਰਗੜ ਸਾਹਿਬ MP ਖਾਨੇਵਾਲ ਤੋਂ ਬਣਦੇ ਰਹਿਣ, ਮੇਰੇ ਮਾਮੂ ਸੀ ਸਕੇ, ਉਹਨਾਂ ਬੜਾ ਅੱਛਾ ਸ਼ੌਕ ਜੀ, ਉਹਨਾਂ ਦਾ ਜ਼ਿਕਰ ਖੈਰ ਅੱਗੇ ਹੁੰਦਾ ਪਿਆ। ਇਹ ਮੁਸ਼ਕਿਲ ਘੋੜੇ ਉਹਨਾਂ ਦੇ ਮਸ਼ਹੂਰ ਹੈ, ਹਾਰਸ ਐਂਡ ਕੈਟਲ ਸ਼ੋ ਡਾਂਸਿੰਗ ਫਸਟ ਆਉਂਦੇ ਆ ਜੀ। ਇਹ ਉਹਨਾਂ ਦੇ ਘੋੜਿਆਂ ਚੋਂ ਘੋੜੀ ਹੈ ਜੀ, ਮਾਸ਼ਾਅੱਲਾ। ਇਹਦਾ ਬਹੁਤ ਮਜ਼ਬੂਤ। ਇਹ ਹੁਣ ਇਹ ਘੋੜੀ ਤਕਰੀਬਨ ਦੱਸਿਆ 20 ਸਾਲ ਦੇ ਕਰੀਬ ਹੈ। ਜ਼ਬਰਦਸਤ ਯਾਰ। 16-17 ਸਾਲ ਦੇ ਮੇਰੇ ਕੋਲ ਹੋ ਗਏ ਨੇ ਆਈ ਨੂੰ। 16-17 ਸਾਲ ਤੁਹਾਡੇ ਕੋਲ ਹੋ ਗਏ ਨੇ। ਇਹ 5 ਸੂਏ ਸੂ ਚੁੱਕੀ ਜੀ। ਅੱਛਾ, 20 ਸਾਲਾਂ 'ਚ ਤੁਸੀਂ ਇੱਥੇ 16-17 ਸਾਲਾਂ ਦੇ ਵਿੱਚ 5 ਸੂਏ, ਸਿਰਫ 5 ਸੂਏ ਲੈਣ। ਬੜੀ ਗੱਲ ਹੈ, ਬੜੀ। ਹੁਣ ਵੀ ਮੈਨੂੰ ਲੋਕਾਂ ਮੇਰੇ ਅਜ਼ੀਜ਼ਾਂ ਘੋੜੀ ਬੜੀ ਅੱਛੀ, ਉਹਨਾਂ ਕਿਹਾ ਜੀ ਬਰੀਡ ਲਾਓ, ਘੋੜੀ ਜਾਨਵਰ ਹੈ, ਜਿੰਦਗੀ ਮਤਲਬ ਪਤਾ ਨਹੀਂ। ਉਹਨਾਂ ਦੇ ਕੋਲ ਅੱਗੋਂ ਮੇਰੇ ਕੋਲ ਇੱਕ ਵਛੇਰਾ ਹੈ ਜੀ, ਤੇ ਇੱਕ ਵਛੇਰੀ ਵਛੇਰਾ ਦਾ ਮਾਸ਼ਾਅੱਲਾ ਬਹੁਤ ਅੱਛਾ ਡਾਂਸ ਕਰ ਰਿਹਾ ਜੀ। ਠੀਕ ਹੈ। ਤੇ ਰਾਈਡਿੰਗ ਵਾਸਤੇ ਬਹੁਤ ਅੱਛਾ ਹੈ। ਤੇ ਵਛੇਰੀ ਮੈਂ ਦੀ ਟੋਰ ਰਿਹਾ ਜੀ, ਘੋੜੀ ਜਿਹੜੀ ਹੈ 4 ਸਾਲਾਂ ਦੀ ਹੋ ਗਈ। ਉਹ ਆਪ ਇਹਦੀ ਕੀ ਛੁਤਰੀ ਚੱਲਦੀ ਹੈ? ਇਹ ਛੁਤਰੀ ਬੜਾ ਅੱਛਾ ਟੁਰਦੀ, ਰੜਾ ਬੜਾ ਅੱਛਾ ਟੁਰਦੀ ਹੈ ਜੀ। ਅੱਛਾ ਜੀ। ਤੇ ਫਿਰ ਮੈਂ ਹੁਣ ਇਹਦੇ ਤੇ ਹਜੇ ਵੀ ਮੈਂ ਰਾਈਡਿੰਗ ਇਸ ਤੇ ਕਰਨਾ ਜੀ। ਇਹਦੀ ਟ੍ਰੌਟ ਕੈਂਟਰ ਆਮ ਛੁਤਰੀ ਰੜੇ ਨਾਲ ਕੰਫਰਟੇਬਲ ਹੈ। ਸਹੀ। ਇਹ ਜਿਹੜੀ ਨਰਮ ਘੋੜੀਆਂ ਹੁੰਦੀਆਂ ਨਾ ਜੀ, ਜੀ ਜੀ ਜੀ, ਇਹ ਜਿਵੇਂ ਲੈਕਸਸ ਕਾਰ ਨਰਮ ਹੁੰਦੀ ਹੈ, ਹਾਂਜੀ ਹਾਂਜੀ, ਆਰਾਮ ਦੀ ਹੁੰਦੀ ਹੈ ਜੀ। ਜੀ ਜੀ ਜੀ। ਇਵੇਂ ਤਰ੍ਹਾਂ ਇਹ ਕੰਡ ਦੀ ਬਹੁਤ ਹੌਲੀ ਘੋੜੀ, ਜ਼ਬਰਦਸਤ ਹੋ ਗਿਆ ਜੀ, ਮਾਸ਼ਾਅੱਲਾ। ਇਸ ਘੋੜੀ ਦਾ ਸੁਮ ਵੇਖੋ ਤੁਸੀਂ, ਗਾਮਚੀ ਵੇਖੋ, ਸੀਨਾ ਵੇਖੋ, ਕੰਨ ਕਨੋਤੀ, ਹਰ ਸ਼ੈ ਘੋੜੀ ਦੇ ਬਹੁਤ ਆਲਾ ਹੈ। ਅੱਛਾ ਮੀਆਂ ਸਾਹਿਬ, ਟੈਕਨੀਕ ਕੀ ਹੈ? ਟੈਕਨੀਕ ਅਸੀਂ ਜਾਣਨਾ ਚਾਹੁੰਦੇ ਹਾਂ, ਦੋਸਤਾਂ ਨਾਲ, ਸ਼ੌਕੀਨਾਂ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਨਾਰਮਲੀ ਆਖਦੇ ਨੇ ਕਿ ਘੋੜੀ ਜਿਹੜੀ ਹੈ ਉਹ ਫੌਰਨ ਤੁਸੀਂ ਕ੍ਰਾਸ ਕਰਵਾ ਲਓ ਸੁਮਣ ਤੋਂ ਬਾਅਦ, ਜਿਹੜਾ ਜੀ ਰੋਕਦੇ ਹੋ, ਫਿਰ ਇੰਤਜ਼ਾਰ ਕਰਦੇ ਹੋ, ਉਹਦੀ ਸਿਹਤ ਬਿਹਤਰ ਹੋਣ ਦਾ ਇੰਤਜ਼ਾਰ ਕਰਦੇ ਹੋ ਕਿ ਕਿੰਨਾ ਟਾਈਮ ਜਿਹੜਾ ਉਹ ਨਾਰਮਲੀ ਤੁਸੀਂ ਲੈ ਲੈਂਦੇ ਹੋ ਇੱਕ ਜਾਨਵਰ ਨੂੰ ਦੁਬਾਰਾ ਕ੍ਰਾਸ ਕਰਵਾਉਣ ਲਈ? ਵੇਖੋ ਜੀ, ਜਿਹੜਾ ਮਿਸਾਲ ਤੌਰ ਤੇ ਘੋੜੀ ਤੁਸੀਂ ਅਗਰ ਕਰਦੇ ਹੋ, ਕੋਈ ਸ਼ੌਕੀਨ ਕਹਿੰਦੇ ਨੇ ਗੱਬੇ ਤੇ ਕਰਾ ਲਓ, 11ਵੇਂ ਦੇ ਕਰਾ ਲਓ, 13ਵੇਂ ਦੇ ਕਰਾ ਲਓ, 9ਵੇਂ ਦੇ ਕਰਾ ਲਓ। ਜੀ ਜੀ। ਤੇ ਕਈ ਅਸੀਂ ਜੀ ਸ਼ੁਰੂ ਤਾਂ ਰੈਂਡਮ ਹੀ ਕਰਾਉਂਦੇ ਰਹੇ, ਘੋੜੀਆਂ ਇੱਕ ਟੱਪੇ ਮਰਵਾਉਂਦੇ ਰਹੇ ਤੇ ਘੋੜੀਆਂ ਰਹਿ ਜਾਂਦੀਆਂ। ਤੇ ਕਦੇ ਜਦੋਂ ਇਸ਼ੂ ਬਣ ਜਾਣ ਜੀ, ਆਮ ਤੌਰ ਤੇ ਆਪਣਾ ਵੈਟਰਨਰੀ ਕੇਅਰ ਅੱਛੀ ਨਹੀਂ। ਸਹੀ ਹੈ। ਜਿਹੜੀ ਘੋੜੀ ਨਾ ਰਹਿੰਦੀ ਹੈ ਉਹਦੇ ਬਾਰੇ ਮੈਂ ਕਰਾਂਗਾ ਤੁਹਾਨੂੰ ਕਿ ਅੱਛੇ ਡਾਕਟਰ ਨੂੰ ਲੈ ਕੇ ਜਿਹੜਾ ਘੋੜੇ ਨੂੰ ਜਾਣਦਾ ਹੋਵੇ ਉਹਦਾ ਚੈੱਕ ਕਰਵਾਓ। ਆਮ ਤੌਰ ਤੇ ਘੋੜਿਆਂ ਤੇ ਇਨਫੈਕਸ਼ਨ ਹੁੰਦੀ ਸੀ। ਮੈਂ ਪਹਿਲੇ ਤਾਂ ਬਰੀਡਿੰਗ ਕਰਾਉਂਦਾ ਨਹੀਂ ਸਾਂ, ਕੋਈ 4 ਸਾਲਾਂ ਬਰੀਡਿੰਗ ਵਿੱਚ ਆਇਆ ਨਹੀਂ ਜੀ। ਜਿਹੜੇ ਘੋੜੇ ਨਹੀਂ ਰਹਿੰਦੀਆਂ ਸਨ, ਮੈਂ ਉਹਨੂੰ ਚੈੱਕ ਕਰਾਇਆ ਤੇ ਉਹਨਾਂ ਦੀ ਇਨਫੈਕਸ਼ਨ ਸੀ। ਅੱਛਾ। ਉਹਨਾਂ ਫਿਰ ਉਹ ਟ੍ਰੀਟ ਕਰਦੇ ਨੇ, ਦਵਾਈ ਰੱਖਦੇ ਨੇ, ਉਸ ਤੋਂ ਬਾਅਦ ਫਿਰ ਘੋੜੀਆਂ ਅਕਸਰ ਰਹਿ ਜਾਂਦੀਆਂ। ਠੀਕ ਹੈ। ਮਤਲਬ ਉਹ ਸ਼ੌਕੀਨ ਵਾਸਤੇ ਇਹ ਮੈਂ ਦੇਵਾਂਗਾ ਕਿ ਫੀਡਬੈਕ ਅੱਛੇ ਡਾਕਟਰ ਤੋਂ ਉਹਨਾਂ ਇਲਾਜ ਕਰਾਓ ਜੀ। ਉਹ ਦਵਾਈ ਰੱਖਦੇ ਨੇ, ਉਹ ਇਨਫੈਕਸ਼ਨ ਚਲੀ ਜਾਂਦੀ, ਫਿਰ ਘੋੜੀਆਂ ਰਹਿ ਜਾਂਦੀਆਂ। ਸਾਰੀ ਗੱਲ ਹੈ, ਤੁਹਾਡਾ ਮਹਿੰਗਾ ਜਾਨਵਰ ਹੈ, ਅੱਛਾ ਸ਼ੌਕ ਹੈ ਤੁਹਾਡਾ। ਤੁਸੀਂ ਅਗਰ ਉਹਨੂੰ ਮਤਲਬ ਪ੍ਰੋਪਰਲੀ ਥਰੂ ਮਸ਼ੀਨੀ ਚੈੱਕਅਪ ਜਿਹੜਾ ਉਹ ਉਹਦਾ ਹੋ ਜਾਵੇ, ਸਾਰੀਆਂ ਚੀਜ਼ਾਂ ਜਿਹੜੀਆਂ ਉਹਦਾ ਅੰਦਰ ਚੈੱਕ ਹੋ ਜਾਵੇ ਘੋੜੀ ਦਾ, ਔਰ ਫਿਰ ਉਸ ਤੋਂ ਬਾਅਦ ਜਿਹੜਾ ਨਾ ਅਗਲਾ ਡਿਸੀਜਨ ਲਿਆ ਜਾਵੇ ਕਿ ਇਹਨੂੰ ਕਿਤਨੇ ਅਰਸੇ ਬਾਅਦ ਜਿਹੜਾ ਉਹ ਕਰਵਾਉਣਾ ਹੈ। ਇਹ ਘੋੜੀ ਮਾਸ਼ਾਅੱਲਾ ਇਹ ਜੀ ਸਾਡੀ ਘਰ ਦੀ ਬਰੀਡ ਹੈ ਜੀ। ਇਹ ਸਾਡੇ ਸ਼ੇਰਨੀ ਬਲੱਡ ਲਾਈਨ ਚ ਘੋੜੀ ਹੈ। ਇਹ ਤਕਰੀਬਨ ਹੋਵੇਗੀ ਇਸ ਟਾਈਮ 4-4.5 ਸਾਲ ਦੀ। ਅੱਛਾ। ਇਹਦੀ ਤੁਸੀਂ ਕਨਫਰਮੇਸ਼ਨ ਵੇਖੋ, ਸੋਮ, ਗਾਮਚੀ, ਸੀਨਾ, ਪੁੱਠਾ, ਇਹ ਬਹੁਤ ਮਜ਼ਬੂਤ ਪਲੇਜਰ ਰਾਈਡਿੰਗ ਦੀ ਘੋੜੀ ਹੈ। ਇਹ ਦੌੜਾ ਵੀ ਬਹੁਤ ਅੱਛਾ, ਨੇਜ਼ਾਬਾਜ਼ੀ ਬਹੁਤ ਅੱਛੀ करे। ਸਟੇਸ਼ਨ ਕਾਲੀ ਤੋਂ ਘੋੜੀ ਦੀ ਨੇਜ਼ਾਬਾਜ਼ੀ ਕਰਦੇ ਸੈਂ ਜੀ। ਫਿਰ ਕੋਈ ਟ੍ਰੈਂਡ ਬਦਲ ਗਿਆ ਜੀ, ਘੋੜੇ ਆ ਗਏ ਜੀ। ਤੇ ਲੇਕਿਨ ਇਹ ਟੋਰਲ ਨਸਲ ਵੀ ਹੈ ਜੀ, ਇਹ ਦੌੜਨ ਨਸਲ ਵੀ ਹੈ। ਇਹ ਸਾਡੀ ਹੋਮ ਬਰੀਡ ਹੈ ਜੀ। ਮਾਸ਼ਾਅੱਲਾ। ਅੱਛਾ, ਸ਼ੇਰਨੀ ਦਾ ਨਾਂ ਸ਼ੇਰਨੀ ਹੋਣ ਦੀ ਕੀ ਵਜ੍ਹਾ ਕੀ ਇਸ ਬਰੀਡ ਦਾ ਨਾਂ? ਇਹ ਬਸ ਸਾਡੇ ਕੋਲ ਪੁਰਾਣੀਆਂ ਘੋੜੀਆਂ ਸਨ ਜੀ, ਕੱਕੀਆਂ। ਅੱਛਾ ਜੀ। ਤੇ ਉਥੋਂ ਅਸੀਂ ਨਿਕਲਦੇ ਰਹੇ ਜੀ, ਉਥੋਂ ਫਿਰ ਘੋੜੀਆਂ ਦਲੇਰ ਚਰਕੀਆਂ ਸਨ। ਅੱਛਾ। ਸਾਡੇ ਚਾਚਾ ਮੁਹੰਮਦ ਅਹਿਮਦ ਸਾਹਿਬ ਨੇ ਉਹਨਾਂ ਦਾ ਨਾਂ ਸ਼ੇਰਨੀਆਂ ਰੱਖਤਾ, ਉਹ ਇਹਨਾਂ ਦੀ ਜਿਹੜੀ ਦਾਦੀ ਸੀ ਜੀ। ਹਾਂਜੀ। ਉਥੋਂ ਫਿਰ ਨਾਂ ਸ਼ੇਰਨੀ ਨਸਲ ਸਾਡੀ ਚੱਲਦੀ ਆ ਰਹੀ। ਠੀਕ ਹੈ। ਮਤਲਬ ਉਹ 25 ਸਾਲ 30 ਸਾਲ ਸਾਡੇ ਕੋਲ ਨਸਲ ਹੈ। ਨਸਲ 25-30 ਸਾਲ ਤੋਂ ਤੁਹਾਡੇ ਕੋਲ ਮਾਸ਼ਾਅੱਲਾ ਹੈ। ਇਹ ਜਿਹੜੀ ਘੋੜੀ ਹੈ ਜੀ, ਇਹ ਵੀ ਸਾਡੀ ਹੋਮ ਬਰੀਡ ਹੈ ਜੀ। ਤੇ ਇਹ ਘੋੜੀ ਜਿਹੜੀ ਸਾਡੇ ਜਿਹਨੂੰ ਮੈਂ ਵਿਖਾਈ ਹੈ, ਉਹ ਤਰਗੜ ਬਲੱਡ ਲਾਈਨ ਦੀ, ਉਸ ਦੀ ਜਿਹੜੀ ਦਸਤਾ ਪਿਆ ਮਛੇਰੀ ਹੈ ਜੀ। ਇਹ ਘੋੜੀ ਦੀ ਉਮਰ ਵੀ ਤਕਰੀਬਨ 4.5 ਸਾਲ ਹੈ। ਅੱਛਾ ਜੀ। ਤੇ ਇਹ ਮਾਸ਼ਾਅੱਲਾ 62 ਇਹ ਪਲੱਸ ਹੋਵੇਗੀ ਘੋੜੀ। ਮਾਸ਼ਾਅੱਲਾ ਬੜੀਆ ਠੀਕ ਹਾਈਟ ਹੈ। ਬੜਾ ਇਹ ਡਾਂਸਿੰਗ ਬਲੱਡ ਲਾਈਨ ਦੀ ਵੀ ਹੈ ਜੀ। ਇਸ ਚੜ ਜੋ ਬੜਾ ਕੰਫਰਟੇਬਲ ਹੈ ਜੀ। ਤੇ ਇਹਦਾ ਸੁਮ ਵੇਖੋ, ਘੋੜੀ ਦਾ ਗਾਮਚੀ ਵੇਖੋ, ਸੀਨਾ ਵੇਖੋ, ਪੁੱਠਾ ਵੇਖੋ। ਜੀ ਜੀ। ਤੇ ਇਹ ਸਵਾਰੀ ਕਰਨ ਨੂੰ ਬਹੁਤ ਅੱਛੀਆਂ ਘੋੜੀਆਂ ਨੇ। ਦਾਂ ਸਾਡੀ ਬਲੱਡ ਲਾਈਨ ਹੈ ਜ਼ਬਰਦਸਤ। ਇਹਨਾਂ ਦੇ ਨਾਨਕੇ ਜਿਹੜੇ ਨੇ ਮੁਸ਼ਕਿਲ ਘੋੜੇ ਨੇ। ਇਹ ਜਿਹੜੀ ਸਾਡੀ ਹੈਗੀ ਨਾ ਜੀ, ਇਹ ਸਾਡੀ ਪਾਲਕੀ ਬਲੱਡ ਲਾਈਨ ਹੈ ਜੀ। ਅੱਛਾ ਜੀ।
ਪਾਲਕੀ ਬਲੱਡ ਲਾਈਨ ਕੀ ਹੈ? ਪਾਲਕੀ ਇਹ ਪਾਲਕੀ ਸਾਡੇ ਚਾਚਾ ਮੁਹੰਮਦ ਅਹਿਮਦ ਲਾਲੇਕਾ ਸਾਹਿਬ ਦੀ ਘੋੜੀ ਸੀ, ਅੱਜ ਤੋਂ 20-25 ਸਾਲ ਪਹਿਲੇ ਜੀ ਉਹਨਾਂ ਲਈ ਸੀ ਜੀ। ਅੱਛਾ ਜੀ। ਤੇ ਲਖਵੇਰੇ ਸਬਾਨ ਕੋਲ। ਅੱਛਾ ਜੀ। ਲਖਵੇਰੇ ਸਬਾਨ ਸਾਡੇ ਜ਼ਿਮੀਦਾਰ ਨੇ, ਛੇ ਜ਼ਿਮੀਦਾਰ ਹਨ ਜੀ, ਉਹ ਸ਼ੌਕ ਘੋੜੇ ਦਾ ਪੁਰਾਣਾ ਕਰਦੇ ਨੇ ਜੀ ਜੀ। ਤੇ ਉਹਨਾਂ ਦੇ ਫਿਰ ਉਹਨਾਂ ਬੜੀਆਂ ਘੋੜੀਆਂ ਆਈਆਂ ਗਈਆਂ ਜੀ। ਤੇ ਉਹ ਘੋੜੀ ਬੜੀ ਨਸਲੀ ਘੋੜੀ ਸੀ, ਟੋਰੇ ਦੀ ਬਾਦਸ਼ਾਹ ਘੋੜੀ ਸੀ, ਮੇਲੇ ਮਾਰਦੀ ਸੀ ਜੀ, ਨਖੇ ਨਾਲ ਟੁਰਦੀ ਸੀ। ਤੇ ਉਸ ਤੇ ਫਿਰ ਅਸੀਂ ਉਹਨੇ ਕੋਲ ਅਸੀਂ 11-12 ਸੂਏ ਉਹਦੇ ਕੋਲ ਲੈ, ਉਹ ਚਾਚੇ ਕੋਲ ਮੈਂ ਵੀ, ਮੇਰੇ ਕੋਲ 4-5 ਉਹਨਾਂ ਤੋਂ ਫਿਰ ਕੋਈ ਬਰੀਡਿੰਗ ਕਰਾਈ ਹੈ। ਇਹ ਵੀ ਸਾਡੇ ਘਰ ਦੀਆਂ ਘੋੜੀਆਂ ਅੱਛੀਆਂ ਰੱਖੀਆਂ ਨੇ, ਜਗ੍ਹਾ ਪ੍ਰਮੋਟ ਕੀਤੀਆਂ ਨੇ। ਜੀ ਜੀ ਜੀ। ਤੇ ਇਹ ਸਾਡੀ ਉਹ ਪਾਲਕੀ ਬਲੱਡ ਲਾਈਨ। ਪਾਲਕੀ ਬਲੱਡ ਲਾਈਨ ਦੀ ਇਸ ਘੋੜੀ ਦੀ ਉਮਰ ਕੀ ਹੈ ਤੇ ਇਹਦਾ ਨਾਮ ਕੀ ਰੱਖਿਆ ਹੋਇਆ ਹੈ? ਇਸ ਘੋੜੀ ਦਾ ਨਾਮ ਹੈ ਜੀ ਮੋਰਨੀ ਪਾਲਕੀ। ਅੱਛਾ, ਮੋਰਨੀ ਪਾਲਕੀ। ਹਾਂਜੀ, ਇਹ ਪੁੱਤਰਾ ਘੋੜਾ ਨੂਨਾ ਇੰਪੋਰਟ ਕੀਤਾ ਸੀ ਜੀ। ਜੀ ਜੀ। ਉਹਦਾ ਗ੍ਰੈਂਡਸਨ ਸੀ ਬਾਡੀਗਾਰਡ। ਹਾਂਜੀ ਹਾਂਜੀ, ਉਹ ਉਸ ਦੀ ਇਹ ਬੱਚੀ ਹੈ ਜੀ। ਮਾਂ ਇਹਦੀ ਦੇਸੀ ਹੈ, ਪਿਓ ਇਹਦਾ ਵਲੈਤੀ ਹੈ, 50-50 ਹੈ। ਮਤਲਬ ਇਹ ਹਾਂਜੀ ਮਿਕਸ ਜਿਹੜਾ ਹੈ ਉਹ ਇਹ ਮਾਸ਼ਾਅੱਲਾ ਬਹੁਤ ਅੱਛਾ ਨਖੇ ਨਾਲ ਟੁਰਦੀ, ਨਮਾਸ਼ੀ ਟੁਰਦੀ ਟੋਰਾ ਜਰਾਰ ਵਾਲਾ। ਜੀ ਜੀ ਜੀ। ਇਹਨੂੰ ਦੌੜਾਓ, ਦੌੜੇਗੀ ਬਹੁਤ ਅੱਛਾ ਹੈ, ਜ਼ਬਰਦਸਤ। ਤੇ ਬਹੁਤ ਇਹ 63 ਇੰਚ ਪਲੱਸ ਘੋੜੀ ਹੈ ਜੀ। ਬਰੀਡ ਵੀ ਇਹਦੇ ਤੋਂ ਹਾਂ, ਇਹਦੇ ਮੇਰੇ ਕੋਲ 2 ਵਛੇਰੀਆਂ ਨੇ ਜੀ। ਅੱਛਾ ਜੀ। ਇੱਕ ਮੈਂ ਹਾਜੀ ਮੁਹੰਮਦ ਸਾਹਿਬ ਦੇ ਬੇਟੇ ਨੂੰ ਤੋਹਫਾ ਦਿੱਤੀ ਹੈ ਜੀ, ਇੱਕ ਮੇਰੇ ਕੋਲ 5 ਕਿਲਿਆਂ 'ਚ ਖੜੀ ਹੈ। ਮਾਸ਼ਾਅੱਲਾ ਜੀ। ਇਹ ਵੀ ਪਾਲਕੀ, ਉਹ ਦੋਵੇਂ ਭੈਣਾਂ ਨੇ ਜੀ, ਇਹ ਵੀ ਪਾਲਕੀ ਬਲੱਡ ਲਾਈਨ ਨੇ। ਉਹਦਾ ਪਿਓ ਥੌਰੋ ਹੈ ਜੀ, ਇਹਦਾ ਪਿਓ ਜੋ ਰਿਮੋਟ ਡਿਪੂ ਮੁਹੰਮਦ ਅਬਦ ਲਾਲੇਕਾ ਸਾਹਿਬ ਲਿਆਏ ਸਨ, ਅਰਬੀ ਘੋੜਾ। ਅੱਛਾ ਜੀ। ਇਹ ਹਾਫ ਅਰਬ ਹੈ ਹੁਣ ਜੀ। ਇਹ ਹਾਫ ਅਰਬ ਹੈ? ਹਾਂਜੀ, ਇਹ ਵੀ ਛੁਤਰੀ ਚੱਲਦੀ ਹੈ ਜੀ, ਲੜਾ ਵੀ ਚੱਲਦੀ ਹੈ, ਬਹੁਤ ਨਖਰੇ ਨਾਲ। ਅੰਥਕ ਘੋੜੀ ਹੈ ਕਿਉਂਕਿ ਅਰਬ ਮਿਕਸ ਆ ਗਿਆ ਨਾ ਜੀ। ਠੀਕ ਹੈ। ਇਹਨਾਂ ਦੀ ਮਾਂ ਵੀ ਬਹੁਤ ਅੰਥਕ ਘੋੜੀ ਸੀ, ਪਾਲਕੀ ਜਿਹੜੀ ਵਜ੍ਹਾ ਨਾਲ ਅਸੀਂ ਉਹਨੂੰ ਬਰੀਡ ਕੀਤਾ ਹੈ। ਜੀ ਜੀ ਜੀ। ਤੇ ਬਹੁਤ ਹੀ ਮਜ਼ਬੂਤ ਤੇ ਅੰਥਕ ਘੋੜੀਆਂ ਨੇ ਜੀ। ਮੀਆਂ ਸਾਹਿਬ, ਵੈਸੇ ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋ ਖਾਸ ਤੌਰ ਤੇ ਮਿਕਸ ਲੈਂਡ ਵਾਲਾ। ਸਾਡੇ ਦੇਸੀ ਜਿਹੜੀਆਂ ਬਲੱਡ ਲਾਈਨਸ ਹੈ ਨੇ, ਇਹਨਾਂ ਤੇ ਕਿਹੜੀ ਬਲੱਡ ਲਾਈਨ ਐਸੀ ਹੈ ਜਾਂ ਕਿਹੜਾ ਐਸਾ ਹੈ ਜਿਹੜਾ ਕ੍ਰਾਸ ਕਰਵਾਇਆ ਜਾਵੇ ਤੇ ਦਲੇਰ, ਕਾਦਾਵਰ ਔਰ ਸਾਡੀ ਜਿਹੜੀ ਨੇਟਿਵ ਜ਼ਰੂਰਤ ਹੈ, ਜਿਹੜੀ ਸਾਡੀ ਇੱਥੋਂ ਦੀ ਜ਼ਰੂਰਤ ਹੈ, ਉਹਦੇ ਮੁਤਾਬਿਕ ਘੋੜੇ ਜਿਹੜੇ ਨੇ ਉਹ ਆਣ? ਕਿਉਂਕਿ ਮੇਰੀ ਤਾਂ ਬਰੀਡ ਕਰਨ ਦਾ ਮਕਸਦ ਥੋੜਾ ਇਹ ਸੀ, ਸਾਡੇ ਕੱਦ ਨੇ ਵੱਡੇ ਲਾਲਕਿਆਂ ਦੇ ਜੀ ਜੀ। ਤੇ ਦੇਸੀ ਘੋੜਾ ਆਮ ਤੌਰ ਤੇ ਮੇਰੇ ਕੋਲ ਦੇਸੀ ਘੋੜੇ ਘੜੀਆਂ ਵੱਡੇ ਕੱਦ ਦੀਆਂ ਨੇ ਜੀ। ਸਹੀ ਹੈ ਜੀ। ਤੇ ਥੋੜਾ ਦੇਸੀ ਘੋੜੇ ਤੇਜ਼ ਤਰਾਰ ਹੁੰਦੀ ਹੈ ਤੇ ਟਰਡੇ ਕੁੱਕੜ ਤਰ੍ਹਾਂ ਜਾਂ ਸੀਲ ਟਰਡੇ ਦਾ ਫਰਕ ਹੈ ਨਾ ਜੀ। ਜੀ ਜੀ ਜੀ। ਤੇ ਇਹ ਜਿਹੜਾ ਥੋਰਪੇਟ ਘੋੜਾ ਹੈ ਥੋੜਾ ਮਜ਼ਬੂਤ ਹੈ, ਟੈਂਪਰਾਮੈਂਟ ਦਾ ਅੱਛਾ ਹੈ ਜੀ। ਤੇ ਅਰਬ ਘੋੜਾ ਜਿਹੜਾ ਹੈ ਉਹ ਸ਼ੌਕ ਸੀ ਜੀ, ਅੱਜ ਤੋਂ ਪਹਿਲੇ ਤਾਂ ਮਿਲਦੇ ਹੀ ਨਹੀਂ ਸੀ, ਹੁਣ ਕੋ ਆਮ ਹੁੰਦੇ ਜਾ ਰਹੇ ਨੇ ਜੀ। ਤੇ ਅਰਬ ਘੋੜਾ ਜਿਹੜਾ ਸਟੈਮਿਨਾ ਵਾਈਜ਼ ਬਹੁਤ ਅੱਛਾ ਹੈ ਜੀ। ਇਹਦਾ ਬਾਡੀ ਸਟਰਕਚਰ ਬਹੁਤ ਅੱਛਾ ਹੈ, ਪੱਟ ਪੁੱਠਾ ਸੀਨਾ, ਮਜ਼ਬੂਤ, ਗਰਮੀ ਬੜੀ ਬਰਦਾਸ਼ਤ ਕਰਦਾ। ਇਹ ਤਾਂ ਕ੍ਰੋਸਫੀਟ ਕਰਾਈ ਤਾਂ ਕਿ ਸਾਡੀ ਨਸਲ ਹੋਰ ਬਿਹਤਰ ਹੋ ਜਾਏ। ਤੇ ਬਾਕੀ ਉਸ ਗੱਲ ਕੀਤੀ ਦਲੇਰ ਘੋੜਿਆਂ ਦੀ ਜੀ, ਦਲੇਰ ਘੋੜਾ ਜੀ ਦੇਸੀ ਵੀ ਹੋ ਸਕਦਾ ਹੈ, ਅਰਬ ਵੀ ਬੁਜ਼ਲ ਹੋ ਸਕਦਾ ਹੈ, ਥੌਰੋ ਵੀ ਬੁਜ਼ਲ ਹੋ ਸਕਦਾ ਹੈ। ਉਹ ਜੋ ਲੋਕਾਂ ਨੇ ਪੁਰਾਣੇ ਬਰੀਡਾਂ ਰੱਖੀਆਂ ਨੇ ਜੀ, ਉਹਨਾਂ ਗੰਦੀਆਂ ਕੱਟ ਚੰਗੀਆਂ ਓਵਰ ਟਾਈਮ ਅੱਛੀਆਂ ਘੋੜੀਆਂ ਦੇ ਰੱਖੀਆਂ ਨੇ ਜੀ, ਜਿਹੜੇ ਪਰਪਸ ਕਿਸੇ ਨੂੰ ਨਾਚ ਦਾ ਸ਼ੌਕ ਹੋਵੇ ਨਾਚ ਦੀ ਬਰੀਡ ਰੱਖੀ ਜੀ, ਕਿਸੇ ਨੂੰ ਟੋਰੇ ਦਾ ਸ਼ੌਕ ਹੁੰਦੀ ਰੱਖੀ ਜੀ। ਇਹ ਤਾਂ ਕਰਕੇ ਇਹ ਜੋ ਆਬਜੈਕਟਿਵ ਜਿਹਾ ਸਵਾਲ ਹੈ। ਬਿਲਕੁਲ ਠੀਕ ਹੈ ਜੀ। ਇਹ ਘੋੜੀ ਦੀ ਮਾਸ਼ਾਅੱਲਾ ਕੀ ਤਾਰੀਫ ਹੈ? ਇਹ ਘੋੜੀ ਜੀ ਸਾਡੀ ਤਰਗੜ ਬਲੱਡ ਲਾਈਨ ਦੀ ਘੋੜੀ ਹੈ ਜੀ, ਮੇਰੇ ਮਾਮੇ ਦੀ ਨਸਲ ਚੋਂ ਜੀ। ਠੀਕ ਹੈ। ਹਾਂਜੀ, ਇੱਕ ਇਹਦੀ ਬੇਟੀ ਤੁਹਾਨੂੰ ਵਿਖਾਵਾਂਗੇ ਕਿ ਆਵੇਗੀ ਜੀ। ਸਹੀ ਹੈ। ਕੁਮੈਤ। ਇਹਦੀ ਕੀ ਏਜ ਹੋ ਗਈ ਇਸ ਟਾਈਮ? ਇਹ ਘੋੜੀ ਵੀ ਤਕਰੀਬਨ 17-18 ਸਾਲਾਂ ਦੀ ਹੈ। 18 ਸਾਲ ਇਸ ਇਹ ਤਕਰੀਬਨ ਇਹ 7-8 ਸੂਏ ਵੀ ਸੂ ਚੁੱਕੀ ਹੈ। 8 ਸੂਏ ਸੂ ਚੁੱਕੀ ਹੈ। ਇਹ ਜੀ ਇਸ ਮੁਸ਼ਕੀ ਦੀ ਬੇਟੀ ਹੈ ਜੀ। ਅੱਛਾ ਜੀ। ਇਹ ਜੀ ਹੁਸੈਨ ਜਾਨੇ ਗਰਦੇਜੀ ਸਾਹਿਬ ਨੇ ਜੀ ਜੀ ਆਪਣੇ ਵਜ਼ੀਰ ਵੀ ਰਹੇ ਨੇ ਐਗਰੀਕਲਚਰ ਦੇ ਪਿਛਲੇ ਗਵਰਨਮੈਂਟ ਵਿੱਚ। ਜੀ ਜੀ। ਉਹਨਾਂ ਦਾ ਸਾਵਾ ਘੋੜਾ ਸੀ ਜੀ, ਉਸ ਦੀ ਬੱਚੀ ਹੈ ਜੀ ਉਸ ਮੁਸ਼ਕੀ ਘੋੜੀ ਚ। ਠੀਕ ਹੈ। ਕਿਉਂਕਿ ਇਹ ਮੈਂ ਘੋੜੀ ਆਦੇ ਮਾਮੇ ਦੇ ਘਰੋਂ ਲਈ ਜੀ, ਉਹ ਉਹਨਾਂ ਦਾ ਨਾਲ ਪਿੰਡ ਨੇ ਜੀ, ਇੱਕੋ ਵਸੇਬ ਦੇ ਬੰਦੇ ਨੇ। ਸਹੀ ਹੈ। ਇਹਦੀ ਕਿੰਨੀ ਉਮਰ ਹੋ ਗਈ ਜੀ? ਇਹ ਜੀ ਹੋਵੇਗੀ 6 ਸਾਲਾਂ ਦੀ ਹੋਵੇਗੀ ਜੀ। 6 ਸਾਲ 6-7 ਸਾਲਾਂ ਦੀ 6 ਸਾਲਾਂ ਦੀ ਹੋਵੇਗੀ। ਇਹਦੇ ਕੋਲ ਲਈਏ ਬਰੀਡ ਤੁਸੀਂ? ਨਹੀਂ ਜੀ, ਕੋਈ ਨਹੀਂ ਲਈ ਹੈ ਜੀ। ਅੱਛਾ, ਇਹਦੇ ਕੋਲ ਹਜੇ ਬਰੀਡ? ਹਾਂ, ਜੋੜ ਲਵਾਂਗੇ ਜੀ। ਅਸੀਂ ਆਮ ਤੌਰ ਤੇ ਕੋਸ਼ਿਸ਼ ਕਰਾਂਗੇ ਸ਼ੌਕ ਹੀ ਰੱਖੀਏ ਨਾ ਜੀ, ਅਸੀਂ ਤਕਰੀਬਨ ਕਰਨਾ ਹੈ ਜੀ ਜਿਹੜੀ ਚਿੜੀਆ ਰੱਖਣੀ 5 ਸਾਲਾਂ ਤੋਂ ਬਾਅਦ ਘੋੜਾ ਕ੍ਰਾਸ ਕਰਾਣਾ। ਅੱਛਾ। ਉਹਦੇ ਨਾਲ ਘੋੜੀ ਦਾ ਕੱਦ ਕਨਫਰਮੇਸ਼ਨ ਮਜ਼ਬੂਤ ਹਰ ਸ਼ੈ ਪੱਕੀ ਹੋ ਜਾਂਦੀ ਜੀ। ਜਿਹਨਾਂ ਸ਼ੌਕ ਵਾਸਤੇ ਰੱਖਣਾ ਹੈ ਜੀ, ਉਹਨਾਂ ਨੂੰ ਘੋੜੀ ਕ੍ਰਾਸ ਜਲਦੀ ਨਹੀਂ ਕਰਾਣੀ ਚਾਹੀਦੀ। ਸਹੀ ਹੈ। ਜਿਹਨਾਂ ਬੱਚੇ ਲੈਣੇ ਨੇ, ਬਰੀਡ ਵਧਾਣੀ ਹੈ, ਘੋੜਿਆਂ ਦੇ ਸ਼ੌਕੀਨ ਨੇ, ਘੋੜਿਆਂ ਨੇ ਚਾਹਣੇ ਨੇ, ਜੋ ਵੀ ਨਿਜ਼ਾਬਾਜ਼ੀ ਕਰਨੇ ਨੇ, ਆਮ ਤੌਰ ਤੇ ਸ਼ੌਕੀਨ ਕਰਦੇ ਨੇ ਜੀ, ਘੋੜਿਆਂ ਦਾ ਧਿਆਨ ਕਰਦੇ ਨੇ, ਘੋੜੀਆਂ ਦਾ ਧਿਆਨ ਨਹੀਂ ਕਰਦੇ। ਹਾਂ ਜੀ, ਇਹ ਮੈਂ ਹਾਜੀ ਮੁਹੰਮਦ ਅਹਿਮਦ ਲਾਲੇਕਾ ਸਾਹਿਬ ਕੋਲ ਸਿੱਖੀ ਗੱਲ ਜੀ। ਉਹਨਾਂ ਨੇ ਅਗਰ ਬੱਚਾ ਘੋੜੇ ਅੱਛੇ ਕਰਨੇ ਨੇ ਤੇ ਘੋੜਿਆਂ ਦਾ ਧਿਆਨ ਕਰੋ। ਅੱਛੀ ਘੋੜੀਆਂ ਚ ਘੋੜੇ ਜੰਮਣੇ ਨਾ ਜੀ। ਜੀ ਹਾਂ। ਹੁਣ ਤੁਹਾਡੇ ਵਜ੍ਹਾ ਨਾਲ ਲੋਕਾਂ ਸ਼ੌਕ ਘੋੜਿਆਂ ਵੱਲ ਜਾ ਰਿਹਾ ਜੀ। ਹਾਂਜੀ ਹਾਂਜੀ। ਤੇ ਇਹ ਮਾਸ਼ਾਅੱਲਾ ਬੜੀ ਹਾਈਟ ਹੈ ਇਸ ਘੋੜੀ ਦੀ ਜੀ। ਇਹ ਘੋੜੀ ਕੀ ਹੈ ਜੀ? ਇਹ ਤੁਸੀਂ ਸਵਾਲ ਕੀਤਾ ਸੀ ਕਿ ਮਿਕਸ ਕਿਉਂ ਕਰਦੇ ਜੀ? ਜੀ ਜੀ। ਹੁਣ ਇਹਦੇ ਤੁਹਾਨੂੰ ਨਜ਼ਰ ਨਹੀਂ ਆਣਾ, ਇਹਦੇ 10% ਥਾਰੋ ਹੈ। ਅੱਛਾ। ਬਾਕੀ ਇਸ ਟਾਈਮ 90% ਜਿਹੜਾ ਨਾ ਇਹ ਜੀ ਪਿਓਰ ਦੇਸੀ ਘੋੜੀ ਹੈ। ਲੇਕਿਨ ਉਹ ਮਿਕਸ ਹੋਣ ਦੀ ਵਜ੍ਹਾ ਨਾਲ ਸਾਡੇ ਘੋੜੀਆਂ ਵੀ ਦੇਸੀਆਂ ਵੱਡੀਆਂ ਸਨ ਜੀ। ਜੀ ਜੀ। ਇਹਦੀ ਜਿਹੜੀ ਪਰਨਾਨੀ ਘੋੜੀ ਹੈ ਜੀ, ਮੁਹੰਮਦ ਲਾਲੇਕਾ ਦੀ ਚਕੋਰੀ ਘੋੜੀ ਮਸ਼ਹੂਰ ਸੀ। ਹਾਂਜੀ। ਉਸ ਤੋਂ ਸ਼ੇਰ ਨੇ ਸਲਾਗਾ ਬਣਾਈ। ਠੀਕ ਹੈ। ਹਾਂਜੀ। ਉਹ ਸੁਪਰ ਬੋਲਟ ਘੋੜਾ ਸੀ ਜੀ, ਅਤੀਆ ਘੋੜੀ ਸੀ, ਥਾਰੋਬਰਟ ਪਿਓਰ, ਉਹ ਡਰਬੀ ਵਿਨਰ ਸੀ। ਜੀ ਜੀ। ਅਰਬਾਬ ਰਹੀਮ ਸਾਹਿਬ ਦਾ ਫਾਰਮ ਸੀ, ਉਹਨਾਂ ਤੋਂ ਮੇਰੇ ਤਾਇਆ ਸੈਂਟ ਆਲਮ ਲਾਲੇਕਾ ਸਾਹਿਬ ਲੈ ਕੇ ਆਏ ਸਨ। ਸਹੀ ਹੈ। ਉਸ ਬਲੱਡ ਲਾਈਨ ਦੇ ਉਹ ਖੂਨ ਵੀ ਹੈ ਜੀ, ਤਾਂ ਇਹ ਦੌੜਦੀਆਂ ਬਹੁਤ ਅੱਛਾ ਨੇ ਤੇ ਇਹ ਸ਼ਰੀਫ ਵੀ ਨੇ, ਟੈਂਪਰਾਮੈਂਟ ਦੀਆਂ ਬਹੁਤ ਅੱਛੀਆਂ ਨੇ ਤੇ ਤੇਜ਼ ਦੀਆਂ ਤੇਜ਼ ਮੱਠੀਆਂ ਦੀ ਮੱਠੀਆਂ ਨੇ। ਇਹ 64 ਇੰਚ ਦੀ ਹਾਈਟ ਹੈ ਜੀ।
ਇਹਦਾ ਪੱਟ ਪੁੱਠਾ ਸੀਨਾ ਵੇਖੋ, ਜੀ ਸੁਮ ਵੇਖੋ, ਜੀ ਇਹ ਜੀ ਘੋੜੀ ਆਮ ਨਜ਼ਰ ਨਹੀਂ ਆਉਂਦੀ। ਹਾਂਜੀ ਇਹਦੇ ਮੈਂ ਤਕਰੀਬਨ 2 ਸੂਏ ਲਏ ਨੇ, ਮੇਰੇ ਕੋਲ 17-18 ਸਾਲਾਂ ਦੀ ਹੁਣੇ ਹੋ ਗਈ। अच्छा 18 साल इसकी एज हो गई है। हाँ जी। लेकिन सफाई भाइयों दोस्तों शौकीनों देखो जी भाई सफाई कितनी घोड़ी खलोती हुई है जी, और बिल्कुल लगता नहीं है कि इतनी इस घोड़ी की एज हो चुकी है। तो सूए कितने लैने जी हुण तक? 2 सूए लैन सिर्फ। 2 सूए सिर्फ जी। पिछले 17-18 सालों ਦੇ ਵਿੱਚ। ਅੱਗੇ ਜੀ ਮੈਂ ਰਾਈਡਿੰਗ ਇਸ ਤੇ ਕੀਤੀ ਜੀ 15 ਸਾਲ ਦੀ, ਤਾਂ ਮੈਂ 16 ਤਕਰੀਬਨ 13-14 ਸਾਲ ਤੋਂ ਮੈਂ ਕਰ ਰਿਹਾ। ਹੁਣ ਮੇਰਾ ਬੇਟਾ ਅਮਰੀਕਾ ਚੋਂ ਆਂਦਾ ਜੀ, ਤੇ ਉਹ ਵੀ ਇਸ ਰਾਈਡਿੰਗ ਕਰਦਾ ਹੈ, ਮੇਰੇ ਬੱਚੀਆਂ ਵੀ ਇਸ ਰਾਈਡਿੰਗ ਕਰਦੀਆਂ ਨੇ। ਠੀਕ ਹੈ। ਤੈਨੂੰ ਦੌੜਾਓ, ਤੈਨੂੰ ਆਮ ਘੋੜੀ ਰਲ ਨਹੀਂ ਸਕਦੀ, ਬਹੁਤ ਤੇਜ਼ ਨਸਲ ਦੀ ਘੋੜੀ, ਜ਼ਬਰਦਸਤ ਤੇ ਬਹੁਤ ਅੱਛੇ ਟੈਂਪਰਾਮੈਂਟ। ਤਾਂ ਅਸੀਂ ਸ਼ੇਰਨੀ ਨਸਲ ਤਾਂ ਅੱਗੇ ਚਲਾਈ ਜੀ। ਇਹਦਾ ਨਾਂ ਕੀ ਰੱਖਿਆ ਹੈ? ਇਹਦਾ ਨਾਂ ਜੀ ਸ਼ੇਰਨੀ। ਅੱਛਾ ਇਹਦਾ ਨਾਂ ਸ਼ੇਰਨੀ। ਇਹ ਵੱਡੀ ਸ਼ੇਰਨੀ ਹੈ। ਵੱਡੀ ਸ਼ੇਰਨੀ। ਇੱਕ ਛੋਟੀ ਜਿਹੜੀ ਦੀ ਬਹਿਣ ਹੈ ਇੱਕ ਮਾਂ, ਉਸ ਨਿੱਕੀ ਸ਼ੇਰਨੀ ਰੱਖਿਆ ਹੈ ਜੀ, ਉਹ ਅਰਬ ਸ਼ੇਰਨੀ। ਇਹ ਆ ਗਈ ਪਿੱਛੇ ਦੋਨੇ ਦਾ ਜੀ। ਮਾਸ਼ਾਅੱਲਾ। ਇਹ ਜੀ ਇਹ ਜਿਹੜਾ ਕਿਦੋਂ ਨੂੰ ਅਰਬ ਘੋੜੀ ਵਿਖਾਈ ਹੈ, ਪਾਲਕੀ ਅਰਬ, ਇਹ ਸ਼ੇਰਨੀ ਅਰਬ ਹੈ। ਇਹ ਹੁੰਦੀ ਉਸ ਪਿਛਲੇ ਸੂਬੇ ਦੀ। ਇਹ ਦੋ ਹੀ ਮੇਰੇ ਕੋਲ, ਇਹਨਾਂ ਦੀ ਮਾਂ ਮੇਰੇ ਕੋਲ ਹੈਗੀ ਸੀ ਜੀ। ਉਹ ਕੁੜੀ ਇਸ ਟਾਈਮ 24 ਸਾਲ ਦੀ ਹੈ ਜੀ। ਅੱਛਾ ਜੀ। ਉਹ ਬੂਰਾ ਮੇਰੇ ਕੋਲ ਲੈ ਕੇ ਲੰਗੜੀ ਹੋ ਗਈ ਸੀ, ਟਿੱਕਾ ਲਾ ਕੇ ਦੌੜਾਉਂਦੇ ਨੇ ਥਾਰੋਬਰਡ ਘੋੜੇ ਨੂੰ, ਹਜੇ ਉਹ ਮਾਰਦੀ। ਸਹੀ ਹੈ। ਤੇ ਇਹ ਹੁਣ ਹਾਫ ਅਰਬ ਹੈ ਜੀ। ਇਹਨੂੰ ਇਨਫੈਕਸ਼ਨ ਹੋ ਗਈ ਸੀ ਜੀ, ਇਹ ਕੁੜੀ ਮਰਦੇ ਮਰਦੇ ਬਚੀ ਸੀ, ਤੇ ਇਹ ਤਾਂ ਕਰਕੇ ਇਹਦਾ ਸ਼ਿਕਾਰ ਹੈ। ਹੁਣ ਜਿਹੜੀ ਅੱਗੇ ਤੁਹਾਨੂੰ ਮੈਂ ਕਿ ਸਾਬੀ ਘੋੜੀ ਵਿਖਾਈ ਸ਼ੇਰਨੀਆਂ ਚ, ਉਹ ਇਹਦੀ ਦੀ ਹੈ ਜੀ। ਅੱਛਾ ਹਾਂਜੀ, ਦੇਸੀ ਘੋੜੇ ਚ। ਬਿਲਕੁਲ। ਹੁਣ ਇਹਦੀ ਅਰਬ ਘੋੜੇ ਦੇ ਮੈਂ ਤੁਹਾਨੂੰ ਖਾਸੀਅਤ ਦੱਸ ਰਿਹਾ ਸਾਂ ਜੀ। ਜੀ ਜੀ। ਇਹ ਬੜਾ ਇਹਦਾ ਸੀਨਾ ਪੁੱਠਾ ਵੇਖੋ ਜੀ, ਇਹ ਬਹੁਤ ਮਸਕੂਲਰ ਘੋੜੀ ਹੈ, ਤੇ ਅਨਥਕ ਘੋੜੀਆਂ ਨੇ ਜੀ। ਇਹਨਾਂ ਨੂੰ ਜਿੰਨਾ ਮਰਜ਼ੀ ਕੰਮ ਲੈ ਲਓ, ਥੱਕਦੀਆਂ ਨਹੀਂ ਜੀ। ਬਿਲਕੁਲ ਠੀਕ। ਇਹ ਮਿਕਸ ਕਰਾਉਣ ਦਾ ਮਕਸਦ, ਜਿਵੇਂ ਇਹਨਾਂ ਚ ਬੱਚੇ ਆ ਰਹੇ ਨੇ ਜੀ, ਔਰ ਮੇਰੇ ਕੋਲ ਵਛੇਰੀ ਹੈ ਜੀ, ਬਹੁਤ ਖੂਬਸੂਰਤ ਵਛੇਰੀ ਦੋਨੋਂ। ਉੱਤੇ 5 ਕਲਿਆਣ ਮੇਰੇ ਮੰਠਾਰ ਚ ਹੈ ਜੀ। ਜੀ ਜੀ। ਹੁਣ ਦੁਬਾਰਾ ਘੋੜਾ ਕ੍ਰਾਸ ਕਰਾਇਆ, ਮੈਂ ਘੋੜੀ ਰਹਿ ਗਈ ਜੀ ਮੈਨੂੰ ਲੱਗਦਾ। ਠੀਕ ਹੈ, ਮਤਲਬ ਹੁਣ ਦਾ ਮਤਲਬ ਇਹਦੀ ਮੈਂ ਤਕਰੀਬਨ ਦੂਸਰਾ ਸੂਆ ਉਹਨਾਂ ਨੇ ਸੁਣਾ। ਸ਼ੇਰਨੀ ਤੇ ਪਾਲਕੀ ਨਸਲ ਦੀਆਂ ਘੋੜੀਆਂ ਤੇ ਉਹਨਾਂ ਦੀ ਸਾਂਭ ਦਾ ਰਾਜ਼, ਨਾਲੇ ਇਸ ਇਲਾਕੇ ਦੇ ਸ਼ੌਕ ਸ਼ਿਕਾਰ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ। ਮੀਆਂ ਅਹਿਸਾਨ ਲਾਲੇਕਾ ਹੋਰਾਂ ਨਾਲ ਭਰਪੂਰ ਗੱਪਸ਼ਪ ਸ਼ੌਕ ਤੇ ਹੋਈ, ਤੇ ਹੁਣ ਵੇਲਾ ਇੱਕ ਨਿੱਕੇ ਜਿਹੇ ਵਕਫੇ ਦਾ, ਜਿਹਦੇ ਬਾਅਦ ਅਸੀਂ ਤੁਹਾਨੂੰ ਮੀਆਂ ਸਾਹਿਬ ਦਾ ਸਿਲੈਕਟਡ ਤੇ ਸੁਨੱਖਾ ਬਰੀਡਰ ਘੋੜਾ ਮੰਠਾਰ ਤੇ ਉਹਨਾਂ ਦੇ ਬਾਕੀ ਘੋੜਿਆਂ ਦਾ ਸ਼ੌਕ ਕਰਾਵਾਂਗੇ। ਵੀਡੀਓ ਨੂੰ ਫਿਲਹਾਲ ਇੱਥੇ ਰੋਕਣਾ ਸਾਡੀ ਜ਼ਰੂਰਤ ਨਹੀਂ, ਮਜਬੂਰੀ ਏ। ਜੇ ਮੰਠਾਰ ਐਸਾ ਘੋੜਾ ਏ ਜਿਸ ਕੱਲੇ ਤੇ ਇੱਕ ਵੀਡੀਓ ਬਣਦੀ ਏ। ਵੀਰੋ ਫੇਰ ਮਿਲਦੇ ਆਂ, ਤੇ ਅਗਲੀ ਮੁਲਾਕਾਤ ਤੱਕ ਸਾਡਾ ਤੁਹਾਡਾ ਸਾਰਿਆਂ ਦਾ ਰੱਬ ਸੋਹਣਾ ਰਾਖਾ।